ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ, 104.5 FM ਫਰਿਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 2 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਇਸ ਸਾਲ ਦੀ ਜਿਹੜੀ ਅਖੀਰਲੀ ਤਰੀਕ ਆ ਉਸ ਨੂੰ ਅੱਗੇ ਕਰ ਦਿੱਤਾ ਗਿਆ ਹੈ। ਸੋ ਉਸ ਦਾ ਫਾਇਦਾ ਲੈਂਦੇ ਹੋਏ ਜੇ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਅਜੇ ਤੱਕ ਨਹੀਂ ਲਈ, ਉਹ ਤੁਸੀਂ ਲੈ ਸਕਦੇ ਹੋ। ਅਤੇ ਜੇ ਤੁਸੀਂ ਉਸ ਦੇ ਵਿੱਚ ਕੋਈ ਚੇਂਜਿਸ ਕਰਾਉਣਾ ਚਾਹੁੰਦੇ ਹੋ ਤਾਂ ਕੰਟੈਕਟ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਢਾਲੀਵਾਲ, ਗੁਰਚਰਨ ਸਿੰਘ, ਸੁੱਖਾ ਸਿੰਘ ਗਾਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਬਿੰਦਰ ਢਾਲੀਵਾਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਖਤਰਨਾਕ ਵਾਇਰਸ ਫੈਲੀ ਹੋਈ ਹੈਗੀ ਪੂਰੇ ਵਿਸ਼ਵ ਦੇ ਵਿੱਚ, ਕਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਦੂਜੀ ਮੌਤ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਹੋ ਗਈ ਹੈਗੀ ਆ। ਦੋਨੋਂ ਹੀ ਮੌਤਾਂ ਜਿਹੜੀਆਂ ਵਾਸ਼ਿੰਗਟਨ ਸਟੇਟ ਜਿਹੜੀ ਆ ਉੱਥੇ ਹੋਈਆਂ। ਪਹਿਲਾਂ ਇੱਕ 50 ਸਾਲਾਂ ਦਾ ਬੰਦਾ ਸੀ ਜਿਸ ਦੀ ਮੌਤ ਹੋਈ ਹੈਗੀ ਆ, ਕਿੰਗ ਕਾਉਂਟੀ ਦਾ ਰੈਜ਼ੀਡੈਂਟ ਸੀ, ਅਤੇ ਦੂਸਰਾ 70 ਸਾਲਾਂ ਦਾ, ਇਹ ਵੀ ਜਿਹੜਾ ਕਿੰਗ ਕਾਉਂਟੀ ਦਾ ਰੈਜ਼ੀਡੈਂਟ ਹੈਗਾ ਆ, ਉਸ ਦੀ ਮੌਤ ਕਰੋਨਾ ਵਾਇਰਸ ਜਿਹੜੀ ਨਵੀਂ, ਜਿਸ ਵਾਇਰਸ ਦਾ ਨਾਮ COVID-19 ਕਰਕੇ ਦੱਸਿਆ ਗਿਆ ਆ, ਉਹਦੇ ਨਾਲ ਹੋਈ ਹੈਗੀ ਆ। ਪਹਿਲਾ ਕੇਸ ਫਲੋਰੀਡਾ ਦੇ ਵਿੱਚ ਵੀ ਰਿਪੋਰਟ ਹੋਇਆ ਹੈਗਾ, ਨਿਊਯਾਰਕ ਦੇ ਵਿੱਚ ਵੀ ਕਨਫਰਮ ਹੋਇਆ ਹੈਗਾ ਕੇਸ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ 2 ਜਿਹੜੇ ਆ ਪ੍ਰੀਜ਼ੰਪਟਿਵ ਕੇਸਿਸ ਜਿਹੜੇ ਆ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਸੇ ਚਾਈਨੀਜ਼ ਮੂਲ ਦੇ ਬੰਦਿਆਂ ਨਾਲ, ਜਾਂ ਚਾਈਨਾ ਕਿਤੇ ਜਾ ਕੇ ਆਏ ਜਾਂ ਨਹੀਂ, ਉਹ ਵੀ ਜਿਹੜੇ ਆ ਉਹਨਾਂ ਨੂੰ ਕਰੋਨਾ ਵਾਇਰਸ ਹੋਈ ਹੈਗੀ ਆ। ਸੋ ਇਹਦੇ ਨਾਲ ਪੂਰੀ ਹਾਹਾਕਾਰ ਤਾਂ ਦੁਨੀਆ 'ਚ ਮਚੀ ਹੋਈ ਆ। ਸਾਊਥ ਕੋਰੀਆ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ। ਸਾਊਥ ਕੋਰੀਆ 'ਚ ਚਾਈਨਾ ਤੋਂ ਬਾਹਰ ਸਭ ਤੋਂ ਵੱਧ ਜਿਹੜੇ ਲੋਕਾਂ ਨੂੰ ਕਰੋਨਾ ਵਾਇਰਸ ਹੋਇਆ ਉਹ ਸਾਊਥ ਕੋਰੀਆ ਦੇ ਵਿੱਚ ਆ। ਹੁਣ ਤੱਕ 3000 ਲੋਕਾਂ ਦੀ ਮੌਤ ਪੂਰੇ ਵਰਲਡ ਵਾਈਡ ਜਿਹੜੀ ਆ, 3044 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਮਰ ਚੁੱਕੇ ਆ। ਪਰ ਇੱਕ ਗੱਲ ਜ਼ਰੂਰ ਆ ਰਾਜਕਨਵੀਰ ਸਿੰਘ ਜੀ, ਇਹ ਵੀ ਇੱਕ ਫਲੂ ਆ। ਅਤੇ ਮੈਂ ਨਿਊਜ਼ ਪੜ੍ਹਦਾ ਸੀ, ਕਹਿੰਦੇ ਪਈ ਪੂਰੇ ਪਿਛਲੇ ਮਹੀਨੇ ਦੇ ਵਿੱਚ 2 ਬੰਦਿਆਂ ਦੀ ਮੌਤ ਹੋਈ ਆ USA 'ਚ ਕਰੋਨਾ ਵਾਇਰਸ ਨਾਲ, ਜਦ ਕਿ ਇੱਕ ਹਫ਼ਤੇ ਦੇ ਵਿੱਚ 128 ਬੰਦੇ ਜਿਹੜੇ ਆ ਉਹ ਰੈਗੂਲਰ ਫਲੂ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਆ USA ਦੇ ਵਿੱਚ। ਜੀ ਬਿਲਕੁਲ। ਸੋ ਇਹਨਾਂ ਦੋਨਾਂ ਹੀ ਜਿਹੜੇ ਕਿਉਂਕਿ ਸਿੰਪਟਮ ਦੋਨਾਂ ਦੇ ਹੀ ਜਿਹੜੇ ਉਹ ਇੱਕੋ ਜਿਹੇ ਆ। ਸੋ ਆਪਣਾ ਧਿਆਨ ਅਜਿਹੇ ਮੌਸਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੇ ਦੌਰਾਨ ਜਿਹੜਾ ਉਹ ਜ਼ਿਆਦਾ ਥੋੜ੍ਹਾ ਆ ਉਹ ਰੱਖਣਾ ਚਾਹੀਦਾ ਆ। ਥੋੜ੍ਹੀ ਸਤਰਕਤਾ ਜਿਹੜੀ ਉਹ ਰੱਖਣੀ ਚਾਹੀਦੀ ਹੈ। ਡਿਸਇਨਫੈਕਟਿੰਗ ਵਾਈਪਸ ਵਗੈਰਾ ਜਿਹੜੀਆਂ ਉਹਨਾਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਯੂਜ਼ ਕਰੋ। ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਰੁਕਾਵਟ ਜਿਹੜੀ ਉਹ ਨਾ ਲਿਆਓ, ਪਰ ਥੋੜ੍ਹਾ ਜਿਹਾ ਇਹਤਿਆਤ, ਥੋੜ੍ਹਾ ਜਿਹਾ ਧਿਆਨ ਜਿਹੜਾ ਉਹ ਜ਼ਿਆਦਾ ਰੱਖੋ। ਜੇ ਤੁਸੀਂ ਕਰੋਨਾ ਵਾਇਰਸ ਦੇ, ਹਰਜੋਤ ਸਿੰਘ ਜੀ, ਮਰਨ ਵਾਲਿਆਂ ਦੇ ਉੱਤੇ ਜੇ ਨਜ਼ਰ ਮਾਰੋ ਤਾਂ ਉਹਨਾਂ ਆંકੜਿਆਂ ਦੇ ਵਿੱਚ ਮਰਨ ਵਾਲਿਆਂ ਦੇ ਵਿੱਚੋਂ ਜਿਹੜੀ ਉਮਰ ਆ ਉਹ ਜ਼ਿਆਦਿਆਂ ਦੀ ਜਿਹੜੀ 50 ਸਾਲ ਜਾਂ ਉਸ ਤੋਂ ਵੱਧ ਹੀ ਜਿਹੜੀ ਉਹ ਹੈਗੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ, ਕਿਉਂਕਿ ਕਹਿ ਲਓ ਵੀ ਜਦੋਂ ਬੁਢਾਪਾ ਆਉਂਦਾ ਆ ਤਾਂ ਥੋੜ੍ਹਾ ਇਮਿਊਨ ਸਿਸਟਮ ਬੰਦੇ ਦਾ ਥੋੜ੍ਹਾ ਵੀਕ ਹੋ ਜਾਂਦਾ। ਅਤੇ ਜਦੋਂ ਕੋਈ ਅਜਿਹੀ ਬਿਮਾਰੀ ਫੈਲਦੀ ਆ, ਇੱਕ ਤਾਂ ਸਟਰੈਸ, ਟੈਨਸ਼ਨ, ਅਤੇ ਉੱਤੋਂ ਅਜਿਹੀ ਚੀਜ਼ ਹੋਣ ਦੇ ਕਰਕੇ ਬੰਦਾ ਝਟਕਾ ਜਿਹੜਾ ਉਹ ਜ਼ਿਆਦਾ ਖਾ ਜਾਂਦਾ। ਸੋ ਧਿਆਨ ਜਿਹੜਾ ਉਹ ਜ਼ਿਆਦਾ ਰੱਖਣਾ ਚਾਹੀਦਾ ਆ। ਜਿਹੜੀ ਨਿਊਯਾਰਕ ਵਾਲੀ ਹਰਜੋਤ ਸਿੰਘ ਦੀ ਕਰੋਨਾ ਵਾਇਰਸ ਦਾ ਕੇਸ ਆਇਆ, ਉਸ ਦੇ ਉੱਤੇ ਉੱਥੋਂ ਦੇ ਜਿਹੜੇ ਗਵਰਨਰ ਅਤੇ ਨਿਊਯਾਰਕ ਸਿਟੀ ਦੇ ਜਿਹੜੇ ਮੇਅਰ ਆ, ਉਹਨਾਂ ਨੇ ਮਿਲ ਕੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਵੀ ਜਿਹੜੀ ਕਰੋਨਾ ਵਾਇਰਸ ਦਾ ਪੋਜ਼ੀਟਿਵ ਟੈਸਟ ਜਿਹੜਾ ਉਹ ਆਇਆ ਆ, ਉਸ ਦੇ ਵਿੱਚ ਜਿਹੜੇ ਉਹ ਹੈਲਥ ਕੇਅਰ ਵਰਕਰ ਜਿਹੜੇ ਉਹ ਸੀਗੀ,
ਜਿਸ ਨੂੰ ਲੱਗੀ ਆ ਤੇ 39 ਸਾਲ ਉਸ ਦੀ ਜਿਹੜੀ ਉਮਰ ਆ ਉਹ ਦੱਸੀ ਗਈ ਹੈਗੀ ਆ। ਤੁਸੀਂ ਆਪਣਾ ਰੋਜ਼ਮਰਰਾ ਦਾ ਕੰਮ ਜਿਹੜਾ ਉਹ ਕਰੀ ਚੱਲੋ, ਪਰ ਆਪਣੀ ਜਿਹੜੀ ਸਿਹਤ ਦਾ ਨਾਲ ਦੇ ਨਾਲ ਜਿਹੜਾ ਉਹ ਧਿਆਨ ਆ ਉਹ ਜ਼ਰੂਰ ਤੁਹਾਨੂੰ ਜਿਹੜਾ ਉਹ ਰੱਖਣਾ ਚਾਹੀਦਾ। ਜਿੰਨੀ ਦੇਰ ਤੱਕ ਕਹਿ ਲਓ ਵੀ ਹਰਜੋਤ ਸਿੰਘ ਜੀ ਇਸ ਦਾ ਵੈਕਸੀਨ ਵਗੈਰਾ ਨਹੀਂ ਆ ਜਾਂਦਾ ਤਾਂ ਉਨੀ ਦੇਰ ਤੱਕ ਜ਼ਰੂਰ ਧਿਆਨ ਬਚਾਅ ਜਿਹੜਾ ਆ ਜ਼ਰੂਰ ਰੱਖਣਾ ਚਾਹੀਦਾ। ਇਨ ਐਨੀ ਕੇਸ ਵੈਸੇ ਵੀ ਇਹੋ ਜਿਹੀਆਂ ਚੀਜ਼ਾਂ ਦਾ ਆਪਣੀ ਹਾਈਜੀਨ ਦਾ, ਕਲੀਨਨੈਸ ਦਾ ਜਿਹੜਾ ਆ ਉਹ ਤੁਸੀਂ ਧਿਆਨ ਰੱਖੋ ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਅ ਉਹ ਹੋ ਸਕਦਾ ਆ। ਪਿਛਲੇ ਹਫਤੇ ਦੇ ਵਿੱਚ ਆਪਾਂ ਦੇਖਿਆ ਸੀ ਸਟਾਕ ਮਾਰਕੀਟ ਕਰੋਨਾ ਵਾਇਰਸ ਦੇ ਡਰ ਦੇ ਕਰਕੇ ਕਾਫੀ ਜ਼ਿਆਦਾ ਜਿਹੜੀ ਆ ਉਹ ਥੱਲੇ ਡਿੱਗੀ ਸੀਗੀ, ਪਰ ਅੱਜ ਜਿਹੜੀ ਆ ਉਹ ਸਟਾਕ ਮਾਰਕੀਟ ਮੁੜ ਕੇ ਦੁਬਾਰਾ ਜਿਹੜੀ ਆ ਉੱਤੇ ਨੂੰ ਹੌਲੀ ਹੌਲੀ ਆਪਣੇ ਕਦਮ ਜਿਹੜੀ ਉਹ ਵਧਾ ਰਹੀ ਹੈ। ਇਸ ਮੌਕੇ ਤਕਰੀਬਨ 700 ਪੁਆਇੰਟ ਜਿਹੜੇ ਡਾਓ ਜੋਨਸ, 200 ਪੁਆਇੰਟ ਤਕਰੀਬਨ ਨੈਸਡੈਕ ਤੇ 70 ਪੁਆਇੰਟ S&P ਜਿਹੜੀ ਆ ਉਹ ਉੱਤੇ ਨੂੰ ਚੱਲ ਰਹੀ ਆ। ਸੋ ਹਰ ਇੱਕ ਥਾਵਾਂ ਦੇ ਉੱਤੇ ਜਿਹੜੇ ਕਹਿ ਲਓ ਵੀ ਬਹੁਤੇ ਜਿਹੜੇ ਸ਼ੇਅਰ ਵਾਲੇ ਆ ਸਟਾਕਸ ਆ ਉਹਨਾਂ ਨੇ ਆਪਣਾ ਗੇਨ ਹੀ ਜਿਹੜਾ ਅੱਜ ਉਹ ਕੀਤਾ ਹੈਗਾ ਆ। ਸੋ ਫਿਰ ਵੀ ਜਿਹੜਾ ਆ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਸਾਰਿਆਂ ਨੂੰ ਹੈਗੀ ਆ ਵੀ ਕੀ ਕੁਛ ਇਸ ਦੇ ਕਰਕੇ ਜਿਹੜਾ ਉਹ ਹੋ ਸਕਦਾ ਆ। ਅੱਜ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਡੈਮੋਕ੍ਰੇਟਸ ਦੇ ਉੱਤੇ ਵਾਰ ਕਰਦੇ ਹੋਏ ਆਖਿਆ ਵੀ ਉਹਨਾਂ ਦੇ ਦੁਆਰਾ ਜਾਣ ਬੁੱਝ ਕੇ ਕਰੋਨਾ ਵਾਇਰਸ ਦਾ ਜਿਹੜਾ ਡਰ ਆ ਉਹ ਫੈਲਾਇਆ ਜਾ ਰਿਹਾ ਆ, ਜਿਸ ਕਰਕੇ ਜਿਹੜੀ ਇਕੋਨਮੀ ਆ ਉਹ ਹਰਟ ਵੀ ਜਿਹੜੀ ਉਹ ਕਰ ਰਹੀ ਆ। ਤੇ ਨਾਲ ਹੀ ਜਿਹੜੇ ਉਹਨਾਂ ਨੇ ਜਿਹੜੇ ਫੈਡਰਲ ਰਿਜ਼ਰਵ ਦੇ ਹੈਗੇ ਨੇ ਚੇਅਰਮੈਨ ਜੇ ਪਾਵਲ ਤੇ ਕੁੱਲ ਜਿਹੜੀ ਫੈਡਰਲ ਰਿਜ਼ਰਵ ਆ ਉਹਨਾਂ ਨੂੰ ਜਿਹੜਾ ਆਖਿਆ ਵੀ ਇਹ ਸੁੱਤੇ ਹੀ ਇੱਕ ਹਿਸਾਬ ਦੇ ਨਾਲ ਰਹਿੰਦੇ ਆ, ਇਹ ਬਹੁਤ ਸਲੋ ਐਕਟ ਕਰਦੇ ਨੇ। ਵੀ ਜਦੋਂ ਲਗਾਤਾਰ 5-6 ਦਿਨ ਡਾਊਨ ਜਾ ਰਹੀ ਸੀ ਮਾਰਕੀਟ ਉਦੋਂ ਇਹਨਾਂ ਨੇ ਜਿਹੜੀ ਇਕੋਨਮੀ ਦੇ ਵਿੱਚ ਸਥਿਰਤਾ ਲਿਆਉਣ ਦੇ ਲਈ ਕਿਸੇ ਤਰੀਕੇ ਦਾ ਉਦੋਂ ਬਿਆਨ ਜਿਹੜਾ ਉਹ ਨਹੀਂ ਦਿੱਤਾ। ਤੇ ਹੁਣ ਰੀਸੈਂਟਲੀ ਜਿਹੜਾ ਉਹਨਾਂ ਨੇ ਫਿਰ ਉਹਨਾਂ ਦੇ ਉੱਤੇ ਦਬਾਅ ਪਾਇਆ ਆ ਵੀ ਜਿਹੜੇ ਇੰਟਰਸਟ ਰੇਟਸ ਹੈਗੇ ਆ ਬੈਂਕਾਂ ਨੂੰ ਉਧਾਰ ਦੇਣ ਦੇ ਲਈ ਫੈਡਰਲ ਰਿਜ਼ਰਵ ਤੋਂ ਜਿਹੜੇ ਡਾਲਰ ਦਿੱਤੇ ਜਾਂਦੇ ਆ ਵੀ ਉਹਨਾਂ ਦੇ ਵਿੱਚ ਜਿਹੜੀ ਆ ਉਹ ਕਟੌਤੀ ਕੀਤੀ ਜਾਵੇ। ਜੀ ਬਿਲਕੁਲ। ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਗਲੋਬਲ ਫੈਕਟਰੀਜ਼ ਜਿਹੜੀਆਂ ਪੂਰੇ ਦੁਨੀਆ ਦੇ ਵਿੱਚ ਹੈਗੀਆਂ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ। ਫਰਵਰੀ ਦੇ ਵਿੱਚ ਚਾਈਨਾ ਦੀ ਇਕੋਨਮੀ ਕਹਿੰਦੇ ਵੀ ਬਹੁਤ ਹੀ ਸਪੀਡ ਦੇ ਨਾਲ ਜਿਹੜੀ ਆ ਸ਼ਰਿੰਕ ਹੋਈ ਹੈਗੀ ਆ। ਉਹਦਾ ਰੀਜ਼ਨ ਇਹ ਆ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਫੈਸਟੀਵਲ ਹੈਗੇ ਆ, ਮੇਲੇ, ਐਗਜ਼ੀਬਿਸ਼ਨਸ, ਟ੍ਰੇਡ ਫੇਅਰ, ਸਪੋਰਟਸ ਇਵੈਂਟਸ, ਇਹ ਸਾਰਾ ਕੁਝ ਜਿਹੜਾ ਹੈ ਕੈਂਸਲ ਹੋ ਗਿਆ। ਸਭ ਤੋਂ ਵੱਧ ਨੁਕਸਾਨ ਟੂਰਿਜ਼ਮ ਦਾ ਹੋਇਆ ਹੈਗਾ, ਰੀਟੇਲ ਸੇਲ ਦਾ, ਗਲੋਬਲ ਸਪਲਾਈ ਚੇਨ, ਸਪੈਸ਼ਲੀ ਚਾਈਨਾ ਜਿਹੜੀ ਆ ਵਰਲਡ ਦੀ ਸੈਕੰਡ ਲਾਰਜੈਸਟ ਇਕੋਨਮੀ ਆ, ਉਹਦਾ ਬਹੁਤ ਬੁਰਾ ਹਾਲ ਹੋਇਆ। ਜੇ ਏਅਰਲਾਈਨ ਦੀ ਗੱਲ ਕਰਦੇ ਜਾਈਏ, ਕਹਿੰਦੇ ਇਕੱਲਾ ਮਿਡਲ ਈਸਟ ਏਅਰਲਾਈਨ ਨੇ $100 ਮਿਲੀਅਨ ਹੁਣ ਤੱਕ ਲੂਜ਼ ਕੀਤਾ ਹੈਗਾ। ਤੇ ਜੇ ਪੂਰੇ ਦੁਨੀਆ ਦੀਆਂ ਏਅਰਲਾਈਨ ਦੀ ਗੱਲ ਕਰੀਏ, $1.5 ਬਿਲੀਅਨ ਉਹ ਆਲਰੇਡੀ 2 ਮਹੀਨਿਆਂ 'ਚ ਲੂਜ਼ ਕਰ ਚੁੱਕੇ ਆ ਇਸ ਵਾਇਰਸ ਦੇ ਨਾਲ। ਸੋ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਤੇ ਡਿਵੈਲਪਮੈਂਟ ਨੇ ਜਿਹੜਾ ਇਹ ਵਾਰਨਿੰਗ ਦਿੱਤੀ ਆ ਵੀ ਇਹਦੇ ਨਾਲ ਪੂਰੀ ਦੁਨੀਆ ਦੀ ਜਿਹੜੀ ਇਕੋਨਮੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਡਾਊਨ ਟਰਨ ਦੇ ਵਿੱਚ ਜਾਊਗੀ। ਤੇ ਕਹਿੰਦੇ ਵੀ ਪੂਰਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਹੋਊਗਾ। ਇਹਦੇ ਲਈ ਜਿਹੜੀਆਂ ਗਵਰਨਮੈਂਟਸ ਹੈਗੀਆਂ ਆ ਤੇ ਸੈਂਟਰਲ ਬੈਂਕਸ ਆ ਉਹਨਾਂ ਨੂੰ ਫਾਈਟ ਕਰਨਾ ਪਊਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਬਾਰੇ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਪਿਛਲੇ ਸੰਡੇ ਥੋੜ੍ਹਾ ਟਰਾਈ ਕੀਤੀ ਆ ਜਿਹੜੀਆਂ ਸਟਾਕ ਮਾਰਕੀਟਸ ਆ ਉਹਨਾਂ ਨੂੰ ਕਾਮ ਕਰਨ ਦੇ ਲਈ, ਤਾਂ ਕਿ ਜਿਹੜਾ ਆ ਗਲੋਬਲ ਰਿਸੈਸ਼ਨ ਜਿਹੜਾ ਇਮੀਡੀਏਟਲੀ ਨਾ ਆ ਜਾਏ। ਜਿਹੜਾ S&P 500 ਇੰਡੈਕਸ 11.5% ਲਾਸਟ ਵੀਕ ਜਿਹੜਾ ਡਿੱਗਿਆ ਸੀ, ਜਿਹਦੇ ਨਾਲ $4 ਟ੍ਰਿਲੀਅਨ ਜਿਹੜਾ ਆ ਉਹ ਸਟਾਕ ਮਾਰਕੀਟ ਤੋਂ ਵਾਈਪ ਆਊਟ ਹੋ ਗਿਆ ਇੱਕ ਤਰ੍ਹਾਂ ਦੇ ਨਾਲ। ਜੀ ਸੋ ਇਸ ਤਰ੍ਹਾਂ ਦਾ ਜਿਹੜਾ ਅਸਰ ਆ ਪੂਰੀ ਇਕੋਨਮੀ 'ਚ ਪੂਰੀ ਦੁਨੀਆ 'ਚ ਪੈ ਰਿਹਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਈਰਾਨ ਦੇ ਵਿੱਚ 1000 ਤੋਂ ਵੱਧ ਕੇਸ ਕਨਫਰਮਡ ਕਰੋਨਾ ਵਾਇਰਸ ਦੇ ਜਿਹੜੇ ਉਹ ਸਾਹਮਣੇ ਆਏ ਨੇ। ਇਜ਼ਰਾਈਲ ਦੇ ਵਿੱਚ ਹਰਜੋਤ ਸਿੰਘ ਜੀ ਉੱਥੇ ਇਲੈਕਸ਼ਨ ਹੋ ਰਹੀਆਂ ਤੇ ਤਸਵੀਰਾਂ ਜਿਹੜੀਆਂ ਉੱਥੋਂ ਆ ਰਹੀਆਂ ਵੀ ਬਾਇਓ ਹੈਜ਼ਰਡ ਜਿਹੜੇ ਸੂਟ ਪਾ ਕੇ ਲੋਕਾਂ ਦੀਆਂ ਜਿਹੜੀਆਂ ਆ ਉਹ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਵੋਟਾਂ ਉਹ ਪਾ ਰਹੇ ਹੈਗੇ ਨੇ। ਸੋ ਡਰ ਜਿਹੜਾ ਕਰੋਨਾ ਵਾਇਰਸ ਦਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਸਤਾ ਰਿਹਾ। ਇਸ ਦੇ ਕਰਕੇ ਇੱਕ ਚੀਜ਼ ਜਿਹੜੀ ਆਪਣੇ ਖਾਸ ਕਰਕੇ ਜੇ ਤੁਸੀਂ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਈਸਟ ਕੋਸਟ ਤੇ ਵੈਸਟ ਕੋਸਟ ਦੇ ਵਿੱਚ ਵਿਚਾਲੇ ਜੇ ਕਿਤੇ 1-2 ਸੂਬਿਆਂ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਕੇਸ ਆ ਉਹ ਮੋਸਟਲੀ ਸਾਹਮਣੇ ਜਿਹੜੇ ਉਹ ਆਏ ਹੈਗੇ ਨੇ। ਤੇ ਇੱਕ ਹੋਰ ਚੀਜ਼ ਇਹਨਾਂ ਸਾਰੇ ਚੀਜ਼ਾਂ ਦੇ ਵਿੱਚ ਨਿਕਲ ਕੇ ਆ ਰਹੀ ਆ ਵੀ ਇਸ ਕਰੋਨਾ ਵਾਇਰਸ ਦੇ ਕਰਕੇ ਨਸਲਵਾਦ ਲੋਕਾਂ ਦਾ ਬੜਾ ਉੱਭਰ ਕੇ ਆ ਰਿਹਾ ਆ। ਖਾਸ ਕਰਕੇ ਜਿਹੜੇ ਵੀ ਚੀਨੀ ਮੂਲ ਦੇ ਲੋਕ ਆ ਉਹਨਾਂ ਦੇ ਨਾਲ ਲੋਕੀ ਗੱਲ ਕਰਨਾ, ਉਹਨਾਂ ਦੇ ਨਾਲ ਹੱਥ ਮਿਲਾਉਣਾ ਤਾਂ ਉਹਨਾਂ ਸਾਰੀ ਚੀਜ਼ਾਂ ਤੋਂ ਜਿਹੜਾ ਗੁਰੇਜ਼ ਕਰ ਰਹੇ ਆ। ਬਹੁਤ ਸਾਰੀਆਂ ਖਬਰਾਂ ਅਜਿਹੀਆਂ ਵੀ ਆਈਆਂ ਜਿਹੜੀਆਂ ਊਬਰ ਕਈ ਲੋਕਾਂ ਨੇ ਜਿਹੜੀਆਂ ਉਹ ਕੀਤੀਆਂ ਸੀਗੀਆਂ ਤੇ ਜਦ ਉਹਨਾਂ ਨੇ ਦੇਖਿਆ ਵੀ ਉਹਨਾਂ ਦਾ ਡਰਾਈਵਰ ਜਿਹੜਾ ਉਹ ਚੀਨੀ ਮੂਲ ਦਾ ਨਜ਼ਰ ਆਉਂਦਾ ਆ
ਤਾਂ ਉਹਨਾਂ ਨੇ ਜਿਹੜੀਆਂ ਊਬਰ ਆਪਣੀਆਂ ਚੀਜ਼ਾਂ ਆ ਉਹ ਕੈਂਸਲ ਵੀ ਜਿਹੜੀਆਂ ਉਹ ਕਰ ਰਹੀਆਂ। ਸੋ ਬੜੀਆਂ ਇੱਦਾਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ ਇਸ ਮੌਕੇ। ਤਾਂ ਇਹ ਚਾਹੀਦਾ ਹੁੰਦਾ ਹਰਜੋਤ ਸਿੰਘ ਜੀ ਵੀ ਲੋਕ ਇੱਕ ਦੂਜੇ ਦਾ ਜਿਹੜਾ ਉਹ ਸਹਾਰਾ ਬਣਨ, ਵੀ ਇੱਕ ਦੂਜੇ ਨੂੰ ਹੌਸਲਾ ਦੇਣ, ਰਾਦਰ ਦੈਨ ਇਸ ਤਰੀਕੇ ਦਾ ਵਰਤਾਰਾ ਕਰਕੇ ਉਹ ਆਪਣਾ ਜਲੂਸ ਜਿਹੜਾ ਉਹ ਆਪ ਹੀ ਕੱਢ ਰਹੇ ਨੇ ਜੀ। ਸੋ ਬਿਲਕੁਲ, ਜੇ ਹੋਰ ਮੁਲਕਾਂ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਨਿਊਯਾਰਕ ਦੇ ਵਿੱਚ ਵੀ ਜਿਹੜਾ ਕੇਸ ਲੱਭਿਆ ਹੈਗਾ, ਆਪਾਂ ਇਹ ਪਹਿਲਾਂ ਦੱਸ ਚੁੱਕੇ ਹਾਂ। ਰੋਡਸ ਆਈਲੈਂਡ ਦੇ ਵਿੱਚ ਵੀ ਇੱਕ ਕੇਸ ਜਿਹੜਾ ਹੈਗਾ, ਫਲੋਰੀਡਾ ਦੇ ਵਿੱਚ ਵੀ ਕਰੋਨਾ ਵਾਇਰਸ ਦਾ ਕੇਸ ਜਿਹੜਾ ਲੱਭਿਆ। ਹੁਣ USA ਦੇ ਵਿੱਚ ਵੀ ਕਈ ਸਟੇਟਾਂ ਦੇ ਵਿੱਚ ਜਿਹੜੀਆਂ ਆ ਕਰੋਨਾ ਵਾਇਰਸ ਦੇ ਕੇਸ ਲੱਭੇ ਹੈਗੇ ਆ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਕਹਿੰਦੇ ਪਈ ਜਿਹੜੀ ਟੈਸਟਿੰਗ ਆ ਵਾਇਰਸ ਦੇ ਲਈ ਉਹਨੂੰ ਅਪ ਕਰ ਰਹੇ ਹੈਗੇ ਆ। ਅਤੇ ਡੈਲਟਾ ਏਅਰਲਾਈਨ ਨੇ ਜਿਹੜੀਆਂ ਨਿਊਯਾਰਕ ਅਤੇ ਮਿਲਾਨ ਜਿਹੜਾ ਇਟਲੀ ਦੇ ਵਿੱਚ ਹੈਗਾ ਆ, ਜਿੰਨੀਆਂ ਵੀ ਫਲਾਈਟ ਆ ਉਹ ਸਾਰੀਆਂ ਕੈਂਸਲ ਕਰ ਦਿੱਤੀਆਂ, ਕਿਉਂਕਿ ਮਿਲਾਨ ਦੇ ਵਿੱਚ ਵੀ 300 ਤੋਂ ਵੱਧ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਉਹਨਾਂ ਦੇ ਜਿਹੜਾ ਫਲੂ ਹੋਇਆ ਕਰੋਨਾ ਵਾਇਰਸ ਵਾਲਾ, ਅਤੇ ਉੱਥੇ ਮੌਤਾਂ ਵੀ ਕੁਛ ਹੋਈਆਂ ਹੈਗੀਆਂ ਆ। ਅਮੈਰੀਕਨ ਏਅਰਲਾਈਨ ਨੇ ਪਹਿਲੀ ਮਾਰਚ ਤੋਂ ਲੈ ਕੇ 14 ਮਾਰਚ ਤੱਕ ਜੇ ਤੁਸੀਂ ਫਲਾਈਟ ਕੈਂਸਲ ਕਰਦੇ ਹੈਗੇ ਆ ਜਾਂ ਚੇਂਜ ਕਰਦੇ ਆ, ਉਹ ਜਿਹੜੀ ਫੀਸ ਹੁੰਦੀ ਹੈਗੀ ਉਹ ਮਾफ़ ਕਰ ਦਿੱਤੀ ਹੈਗੀ ਆ। ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਏਅਰਲਾਈਨ 'ਤੇ ਫਲਾਈਟ ਚੇਂਜ ਕਰਦੇ ਹੈਗੇ ਅਤੇ ਉਹ ਕਾਫੀ ਪੈਸੇ ਚਾਰਜ ਕਰਦੇ ਆ। ਸੋ ਉਹ ਜਿਹੜੀ ਆ ਉਹਨੇ ਮਾफ़ ਕਰਤੀ। ਇਟਲੀ 'ਚ ਮੈਂ ਅਪਡੇਟ ਕਰਦਾ ਜਾਵਾਂ, 800 ਨਵੇਂ ਕੇਸ ਹੋਏ ਆ, 13 ਦੇ ਕਰੀਬ ਜਿਹੜੀਆਂ ਮੌਤਾਂ ਇਟਲੀ ਦੇ ਵਿੱਚ ਹੋ ਗਈਆਂ। ਵਾਸ਼ਿੰਗਟਨ ਸਟੇਟ ਜਿੱਥੇ 2 ਜਾਣਿਆਂ ਦੀ ਮੌਤ ਹੋਈ ਹੈਗੀ ਆ ਕਰੋਨਾ ਵਾਇਰਸ ਕਰਕੇ, ਉੱਥੇ ਇੱਕ ਪੋਸਟਲ ਵਰਕਰ ਇੰਪਲਾਈ ਜਿਹੜਾ ਆ ਉਹਨੂੰ ਵੀ ਕਰੋਨਾ ਵਾਇਰਸ ਜਿਹੜੀ ਹੋਈ ਹੈਗੀ ਆ। ਆਸਟ੍ਰੇਲੀਆ 'ਚ ਵੀ ਇੱਕ ਜਣੇ ਦੀ ਮੌਤ ਹੋ ਗਈ ਆ। ਡੋਮਿਨਿਕ ਰਿਪਬਲਿਕ ਦੇ ਵਿੱਚ ਵੀ ਇੱਕ ਕਰੋਨਾ ਵਾਇਰਸ ਦਾ ਕੇਸ ਲੱਭਿਆ ਹੈਗਾ ਆ। ਜੀ 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 ਬਿਲਕੁਲ। ਅਤੇ ਇੱਕ ਜਿਹੜੀ ਫੀਮਾ ਦੇ ਨਾਲ ਸੰਬੰਧਿਤ ਖਬਰ ਆ ਰਹੀ ਹੈ, ਕਹਿੰਦੇ ਵੀ ਫੀਮਾ ਸ਼ਾਇਦ ਪ੍ਰਪੇਅਰ ਕਰ ਰਿਹਾ ਵੀ ਕਰੋਨਾ ਵਾਇਰਸ ਦੀ ਜੇ ਐਮਰਜੈਂਸੀ ਡਿਕਲੇਅਰ ਕੀਤੀ ਜਾਂਦੀ ਹੈ। ਇੱਕ ਸਾਬਕਾ ਫੀਮਾ ਦੇ ਅਫੀਸ਼ੀਅਲ ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਵਾਈਟ ਹਾਊਸ ਜਾਂ ਰਾਸ਼ਟਰਪਤੀ ਦੇ ਵੱਲੋਂ ਕੁਛ ਇੱਦਾਂ ਦੇ ਅੰਦਰੂਨੀ ਜਿਹੜੇ ਉਹਨਾਂ ਦੇ ਸੂਤਰਾਂ ਦੇ ਮੁਤਾਬਕ ਕਹਿੰਦੇ ਸੰਕੇਤ ਜਿਹੜੇ ਉਹਨਾਂ ਨੂੰ ਮਿਲੇ ਆ ਵੀ ਸ਼ਾਇਦ ਜਲਦ ਹੀ ਕਰੋਨਾ ਵਾਇਰਸ ਨੂੰ ਲੈ ਕੇ ਐਮਰਜੈਂਸੀ ਘੋਸ਼ਿਤ ਕੀਤੀ ਜਾਵੇ, ਤਾਂ ਜੋ ਜਿਹੜੀ ਫੰਡਿੰਗ ਆ ਇਸ ਪਾਸੇ ਵੱਲ ਨੂੰ ਥੋੜ੍ਹੀ ਡਾਈਵਰਟ ਆ ਉਹ ਕੀਤੀ ਜਾ ਸਕੇ। ਵੀ ਜੇ ਕਰੋਨਾ ਵਾਇਰਸ ਜ਼ਿਆਦਾ ਲੋਕਾਂ ਦੇ ਵਿੱਚ ਫੈਲਦਾ ਹੈ ਤਾਂ ਐਟਲੀਸਟ ਜਿਹੜੀ ਟੈਸਟਿੰਗ ਕਰਨ ਦੇ ਲਈ ਤੇ ਹੋਰ ਸਾਰੀਆਂ ਚੀਜ਼ਾਂ ਦੇ ਲਈ ਸਰਕਾਰ ਦੇ ਕੋਲ, ਫੀਮਾ ਦੇ ਕੋਲ ਫੰਡਿੰਗ ਜਿਹੜੀ ਉਹ ਮੌਜੂਦ ਹੋਵੇ। ਸਾਊਥ ਕੋਰੀਆ ਦੇ ਵਿੱਚ ਜੇ ਫੰਡਿੰਗ ਦੇ ਸੰਬੰਧ ਦੇ ਨਾਲ ਗੱਲ ਕਰਦੇ ਜਾਈਏ ਤਾਂ ਉਹਨਾਂ ਨੇ ਆਪਣੇ ਜਿਹੜੇ ਨਾਗਰਿਕਾਂ ਨੂੰ ਬਿਲਕੁਲ ਮੁਫਤ ਦੇ ਵਿੱਚ ਜਿਹੜੇ ਟੈਸਟ ਆ ਉਹ ਕਰਨ ਦਾ ਜਿਹੜਾ ਉਹ ਆਖਿਆ। ਕਹਿੰਦੇ ਵੀ ਜੇ ਤੁਹਾਨੂੰ ਥੋੜ੍ਹੇ ਬਹੁਤੇ ਵੀ ਲੱਛਣ ਨਜ਼ਰ ਆਉਂਦੇ ਨੇ ਤਾਂ ਤੁਸੀਂ ਆਓ ਅਤੇ ਆਪਣਾ ਜਿਹੜਾ ਟੈਸਟ ਆ ਉਹ ਕਰੋ। ਨਿਊਯਾਰਕ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਟਰਾਈ ਹੈਗੀ ਵੀ 1000 ਜਿਹੜੇ ਟੈਸਟ ਆ ਉਹ ਰੋਜ਼ਾਨਾ ਜਿਹੜੇ ਉਹ ਕਰ ਸਕਣ, ਤਾਂ ਜੋ ਐਟਲੀਸਟ ਇਹਨਾਂ ਚੀਜ਼ਾਂ ਦਾ ਜਿਹੜਾ ਖਤਰਾ ਉਹ ਬਹੁਤਾ ਜਿਹੜਾ ਉਹ ਨਾ ਰਵੇ। ਅਤੇ ਉਹ ਇੱਧਰ ਅਮਰੀਕਾ ਦੇ ਵਿੱਚ ਕਈ ਥਾਵਾਂ ਤੋਂ ਇਹ ਰਿਪੋਰਟਾਂ ਆ ਰਹੀਆਂ ਆ ਵੀ ਕਰੋਨਾ ਵਾਇਰਸ ਦੀ ਟੈਸਟਿੰਗ ਦੇ ਉੱਤੇ $3,000 ਦਾ ਖਰਚਾ ਕਈ ਲੋਕਾਂ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਕੀ ਬਣਦਾ ਹੈ। ਅਤੇ ਜੇ ਇੱਕ ਵਾਰੀ ਕਰੋਨਾ ਵਾਇਰਸ ਦਾ ਹਰਜੋਤ ਸਿੰਘ ਜੀ ਡਰ ਇੱਕ ਵਾਰੀ ਚਲੇ ਜਾਂਦਾ ਆ ਅਤੇ ਇਸ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਂਦਾ ਹੈ, ਅਤੇ ਮੈਨੂੰ ਲੱਗਦਾ ਜਿਹੜੀ ਸਟਾਕ ਮਾਰਕੀਟ ਪਹਿਲੋਂ ਥੱਲੇ ਨੂੰ ਵੀ ਗਈ ਆ ਉਹ ਮੁੜ ਕੇ ਉੱਭਰ ਕੇ ਦੁਬਾਰਾ ਜਿਹੜੀ ਉਹ ਆ ਸਕਦੀ ਹੈ। ਅੱਜ ਉਸ ਤਰੀਕੇ ਦੇ ਜਿਹੜੇ ਅਸਾਰ ਆ ਉਹ ਨਜ਼ਰ ਆਏ ਨੇ ਜੀ। ਸੋ US ਦੇ ਜਿਹੜੇ ਸਰਜਨ ਜਨਰਲ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਤੁਸੀਂ ਰਿਊਮਰ ਹੈਗਾ, ਕਿਸੇ ਤਰ੍ਹਾਂ ਦੀ ਅਫਵਾਹ ਫੈਲਾ ਰਹੇ ਆ, ਉਹਨੂੰ ਜਿਹੜਾ ਇਮੀਡੀਏਟਲੀ ਬੰਦ ਕਰੋ। ਖਾਸ ਕਰਕੇ ਟਵਿੱਟਰ ਦੇ ਉੱਤੇ ਮਿਸ ਇਨਫੋਰਮੇਸ਼ਨ ਬਹੁਤ ਆ ਰਹੀ ਆ। ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ, ਕਹਿੰਦੇ ਪਈ ਰੇਸਿਜ਼ਮ ਜਿਹੜਾ ਹੋ ਰਿਹਾ ਆ ਚਾਈਨੀਜ਼ ਦੇ ਅਗੇਂਸਟ, ਚਾਈਨੀਜ਼ ਸ਼ਕਲ ਵਾਲੇ ਲੋਕਾਂ ਦੇ ਅਗੇਂਸਟ, ਉਹ ਕਹਿੰਦੇ ਪਈ ਕੋਈ ਵੀ ਬੰਦਾ ਜਿਹੜਾ ਪੀਪਲ ਆਫ ਏਸ਼ੀਅਨ ਡਿਸੈਂਟ ਇਨਕਲੂਡਿੰਗ ਚਾਈਨੀਜ਼ ਅਮਰੀਕਨਸ ਆਰ ਨਾਟ ਮੋਰ ਲਾਈਕਲੀ ਟੂ ਗੈਟ COVID-19 ਦੈਨ ਐਨੀ ਅਦਰ ਅਮਰੀਕਨ। ਵੀ ਕਿਸੇ ਵੀ ਅਮਰੀਕਨ ਨੂੰ ਵਾਇਰਸ ਹੋ ਸਕਦੀ, ਉਹ ਚੀਨੀਆਂ ਨੂੰ ਵੀ ਹੋ ਸਕਦੀ ਆ। ਸੋ ਜ਼ਰੂਰੀ ਨਹੀਂ ਵੀ ਚੀਨੀਆਂ ਨੂੰ ਜ਼ਿਆਦਾ ਹੋਣੀ ਹੈਗੀ ਆ। ਜਿਹੜੇ ਆਪਣੇ ਪੰਜਾਬੀ ਸਰੋਤੇ ਆ ਵਿਜ਼ਿਟ ਕਰਨ ਜਾ ਰਹੇ ਹੈਗੇ, ਤੁਸੀਂ ਪੰਜਾਬ ਨੂੰ ਜਾਣਾ ਜਾਂ ਹੋਰ ਕਿਤੇ ਬੜੇ ਧਿਆਨ ਨਾਲ ਜਾਓ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਇੱਕ ਹੋਰ ਜਿਹੜਾ ਸਰਕੂਲੇਸ਼ਨ ਜਾਰੀ ਕੀਤਾ, ਜਿਹਦੇ ਨਾਲ ਕਹਿੰਦੇ ਪਈ ਸਕਰੀਨਿੰਗ ਆ ਉਹ ਹੋਰ ਵਧਾਈ ਜਾਊਗੀ ਜਿਨ੍ਹਾਂ ਮੁਲਕਾਂ ਤੋਂ ਇੱਥੇ ਵਾਪਸ ਜਦੋਂ ਤੁਸੀਂ ਆ ਰਹੇ ਆ। ਹੁਣ ਦੇਖੋ ਈਰਾਨ ਦੇ ਵਿੱਚ ਕਹਿੰਦੇ ਵੀ ਜਿਹੜੇ ਕੋਈ ਪਿਛਲੇ 14 ਦਿਨਾਂ ਜਾ ਕੇ ਆਇਆ ਉਸ ਦੇ ਇੱਥੇ ਆਉਣ ਤੇ ਪਾਬੰਦੀ ਜਿਹੜੀ ਉਹ ਲਾ ਦਿੱਤੀ ਗਈ। ਸੋ ਇਸੇ ਤਰ੍ਹਾਂ ਜਿਹੜਾ ਕੈਨੇਡਾ ਆ ਆਪਣਾ ਗੁਆਂਢੀ ਮੁਲਕ ਆ, ਉਹਨਾਂ ਨੇ ਪਿਛਲੇ ਤੁਹਾਨੂੰ ਦਿਨਾਂ 'ਚ ਦੇਖਿਆ ਹੀ ਹੋਣਾ ਵੀ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਆ ਮੁਸਲਮਾਨਾਂ ਦੀ ਕੁੱਟਮਾਰ ਕੀਤੀ ਗਈ ਸੀ, ਦੰਗੇ ਹੋਏ ਸੀ। ਸੋ ਉਹਨੂੰ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਨੇ ਜਿੰਨੇ ਵੀ ਉਹਨਾਂ ਦੇ ਸਿਟੀਜ਼ਨ ਆ ਉਹਨਾਂ ਨੂੰ ਐਡਵਾਈਜ਼ਰੀ ਇਸ਼ੂ ਕੀਤੀ ਆ ਵੀ ਉੱਥੇ ਤੁਸੀਂ ਵਿਜ਼ਿਟ ਕਰਨ ਤੋਂ ਬਚੋ।
ਸੋ ਰਿਸਟ੍ਰਿਕਸ਼ਨ ਨਹੀਂ ਕੀਤੀ, ਉਹਨੇ ਐਡਵਾਈਜ਼ਰੀ ਇਸ਼ੂ ਕੀਤੀ ਆ। ਸੋ ਬਿਲਕੁਲ ਕੈਨੇਡਾ ਅਮਰੀਕਾ ਵਾਲੇ ਪੰਜਾਬੀ ਜੇ ਤੁਸੀਂ ਆਪਣੇ ਉੱਧਰ ਵਿਜ਼ਿਟ ਕਰਨ ਜਾਣਾ ਬੜੇ ਧਿਆਨ ਦੇ ਨਾਲ ਜਾਓ। ਏਅਰਲਾਈਨਾਂ 'ਚ ਬੜੀ ਹਫੜਾ ਦਫੜੀ ਆ, ਮੁੜ ਕੇ ਸਕਰੀਨਿੰਗ 'ਚ ਬਹੁਤ ਹਫੜਾ ਦਫੜੀ ਹੈਗੀ ਆ। ਅਤੇ ਇੱਥੇ ਜਿਹੜਾ ਆ ਜਿਸ ਤਰ੍ਹਾਂ ਮੈਂ ਦੱਸਿਆ ਠੀਕ ਆ, ਕਰੋਨਾ ਵਾਇਰਸ ਬਹੁਤ ਖਤਰਨਾਕ ਫਲੂ ਆ, ਇਹਦਾ ਹਜੇ ਤੱਕ ਇਲਾਜ ਨਹੀਂ ਹੈ। ਪਿਛਲੇ ਮਹੀਨੇ 'ਚ 2 ਮੌਤਾਂ USA 'ਚ ਹੋਈਆਂ, ਪਰ ਇੱਕ ਹਫ਼ਤੇ 'ਚ 128 ਜਿਹੜੇ ਰੈਗੂਲਰ ਫਲੂ ਨਾਲ ਲੋਕਾਂ ਦੀ ਮੌਤ ਹੋਈ ਆ। ਸੋ ਰੈਗੂਲਰ ਫਲੂ ਨਾਲ ਵੀ ਲੋਕਾਂ ਦੀਆਂ ਬਹੁਤ ਮੌਤਾਂ ਹੁੰਦੀਆਂ। ਸੋ ਜਿੰਨੇ ਕੁ 50 ਸਾਲਾਂ ਤੋਂ ਉੱਪਰ ਦੇ ਹੈਗੇ ਆ, ਪਲੀਜ਼ ਬਾਹਰ ਜਿਹੜੀਆਂ ਪਬਲਿਕ ਪਲੇਸਿਸ 'ਤੇ ਵਿਜ਼ਿਟ ਕਰਨ ਤੋਂ ਥੋੜ੍ਹਾ ਜਿਨ੍ਹਾਂ ਨੂੰ ਲੱਛਣ ਹੈਗੇ ਇੱਦਾਂ ਦੇ ਥੋੜ੍ਹਾ ਬਚੋ। ਉਹਦੇ ਨਾਲ ਕੀ ਆ, ਕਹਿੰਦੇ ਵੀ ਜਿਹੜੇ 50 ਸਾਲ ਤੋਂ ਉੱਪਰ ਆ ਨਾ, ਉਹਨਾਂ ਨੂੰ ਜ਼ਿਆਦਾ ਅਸਰ ਹੁੰਦਾ ਹੈਗਾ। ਜਿੰਨੀਆਂ ਵੀ ਹੁਣ ਤੱਕ ਮੌਤਾਂ ਹੋਈਆਂ ਮੋਸਟਲੀ ਜਿਹੜੇ 50-60 ਸਾਲ ਤੋਂ ਉੱਪਰ ਦੇ ਆ, ਉਹਨਾਂ ਦੀਆਂ ਹੀ ਹੋਈਆਂ ਹੈਗੀਆਂ ਜੀ। ਅਤੇ ਬਿਲਕੁਲ ਇੱਕ ਸਾਡੇ ਫੇਸਬੁੱਕ ਦੇ ਉੱਤੇ ਸਾਨੂੰ ਦੱਸ ਰਹੇ ਹਾਈਵੇ 80 ਈਸਟ ਜਿਹੜਾ ਵਾਇਓਮਿੰਗ ਸਟੇਟ ਆ, ਉਸ ਦੇ ਵਿੱਚ ਕਲੋਜ਼ਰ ਜਿਹੜਾ ਆ ਬਲੈਕ ਆਈਸ ਦੇ ਕਰਕੇ ਜਿਹੜਾ ਉਹ ਕੀਤਾ ਗਿਆ ਹੋਇਆ ਆ। ਐਗਜ਼ਿਟ 104 ਤੋਂ ਲੈ ਕੇ ਐਗਜ਼ਿਟ 187 ਤੱਕ ਜਿਹੜਾ ਉਹਨਾਂ ਨੇ ਦੱਸਿਆ ਆ। ਦਿਲਬਾਗ ਸਿੰਘ ਹੋਣਾ ਨੇ ਸਾਨੂੰ ਫੇਸਬੁੱਕ ਦੇ ਉੱਤੇ ਇਹ ਕਮੈਂਟ ਕਰਕੇ ਦੱਸਿਆ ਆ, ਅਤੇ ਕਹਿੰਦੇ ਵੀ ਉੱਥੇ ਕਈ ਲੋਕ ਕੱਲ੍ਹ ਦੇ ਜਿਹੜੇ ਆ ਉਹ ਫਸੇ ਪਏ ਨੇ, ਜਿੰਨੀ ਦੇਰ ਤੱਕ ਜਿਹੜਾ ਉੱਥੇ ਹੁਣ ਹਾਈਵੇ ਨੂੰ ਓਪਨ ਕਰਨ ਦੀ ਜਿਹੜੀ ਖਬਰ ਆ ਉਹ ਨਹੀਂ ਆਉਂਦੀ। ਸੋ ਜਿੰਨੇ ਵੀ ਟਰੱਕਰ ਇਸ ਟਾਈਮ ਹਾਈਵੇ 80 ਈਸਟ ਦੇ ਉੱਤੇ ਜਾ ਰਹੇ ਨੇ, ਅਤੇ ਜਿਨ੍ਹਾਂ ਨੇ ਵਾਇਓਮਿੰਗ ਦੇ ਵਿੱਚੋਂ ਇਹਨਾਂ ਐਗਜ਼ਿਟਸ ਦੇ ਵਿੱਚੋਂ ਲੰਘਣਾ ਆ ਜਾਂ ਉਸ ਦੇ ਇਰਦ ਗਿਰਦ ਹਨ, ਕਿਰਪਾ ਕਰਕੇ ਜਿਹੜਾ ਉੱਥੇ ਆਪਣੇ ਮੌਸਮ ਦੀ ਜਿਹੜੀ ਜਾਣਕਾਰੀ ਵਾਲਾ ਜਿਹੜਾ ਵੀ ਉੱਥੇ ਰੇਡੀਓ ਹੁੰਦਾ ਆ, ਉਸ ਦੇ ਉੱਤੇ ਜਿਹੜਾ ਤੁਸੀਂ ਕੰਨ ਜਿਹੜੀ ਉਹ ਰੱਖੋ, ਤਾਂ ਜੋ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਮਿਲ ਸਕੇ, ਅਤੇ ਆਪਣਾ ਜਿਹੜਾ ਟ੍ਰਿਪ ਨੂੰ ਪਲੈਨਿੰਗ ਆ ਉਸ ਹਿਸਾਬ ਦੇ ਨਾਲ ਲੈ ਕੇ ਜਿਹੜਾ ਉਹ ਚੱਲੋ। ਕਿਉਂਕਿ ਬੀਤੇ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਜਿਹੜੀ ਬਰਫ਼ਬਾਰੀ ਵੀ ਜਿਹੜੀ ਉਹ ਹੋਈ ਸੀਗੀ। ਸੋ ਬਿਲਕੁਲ 50 ਤੋਂ ਵੱਧ ਜਿਹੜੀਆਂ ਕਾਰਾਂ ਆ ਉਹਨਾਂ ਦਾ ਐਕਸੀਡੈਂਟ ਹੋਇਆ ਹੈਗਾ ਆ, ਜਿਹਦੇ ਵਿੱਚ ਟਰੱਕ ਵੀ ਸੀ। 2 ਜਣਿਆਂ ਦੀ ਜਿਹੜੀ ਮੌਤ ਉੱਥੇ ਹੋਈ ਹੈਗੀ ਆ। ਸੋ ਕਾਫੀ ਘੰਟੇ ਜਿਹੜਾ ਹਾਈਵੇ 80 ਆ ਵਾਇਓਮਿੰਗ ਸਟੇਟ ਦੇ ਵਿੱਚ ਬੰਦ ਰਿਹਾ, ਪਰ ਹਜੇ ਵੀ ਜਿਹੜਾ ਟ੍ਰੈਫਿਕ ਆ ਉੱਥੇ ਬਹੁਤ ਬੁਰੀ ਤਰ੍ਹਾਂ ਨਾਲ ਜਾਮ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਡੈਮੋਕ੍ਰੇਟਿਕ ਪ੍ਰਾਇਮਰੀਜ਼ ਦੀ ਜੇ ਆਪਾਂ ਗੱਲ ਕਰਦੇ ਜਾਈਏ, ਬੀਤੇ ਵੀਕਐਂਡ ਦੇ ਉੱਤੇ ਸਾਊਥ ਕੈਰੋਲੀਨਾ ਦੇ ਵਿੱਚ ਜਿਹੜੀ ਉਹ ਪ੍ਰਾਇਮਰੀ ਹੋਈ, ਜਿਸ ਦੇ ਵਿੱਚ ਜੋ ਬਾਈਡਨ ਨੇ ਕਾਫੀ ਭਾਰੀ ਵੱਡੀ ਜਿੱਤ ਜਿਹੜੀ ਆ ਉਹ ਹਾਸਲ ਕੀਤੀ। ਤਕਰੀਬਨ 48% ਜਿਹੜੀਆਂ ਵੋਟਾਂ ਲੈ ਕੇ ਉਹ ਪਹਿਲੇ ਨੰਬਰ ਦੇ ਉੱਤੇ ਰਿਹਾ, ਅਤੇ 19 ਤੋਂ 20% ਦੇ ਦਰਮਿਆਨ ਵੋਟਾਂ ਲੈ ਕੇ ਬਰਨੀ ਸੈਂਡਰਸ ਜਿਹੜਾ ਉਹ ਦੂਜੇ ਨੰਬਰ 'ਤੇ ਰਿਹਾ। ਉੱਥੇ ਤੀਜੇ ਨੰਬਰ 'ਤੇ ਆਉਣ ਵਾਲਾ ਕੈਲੀਫੋਰਨੀਆ ਦਾ ਬਿਲੀਨੀਅਰ ਟੌਮ ਸਟਾਇਰ ਜਿਹੜਾ ਸੀਗਾ, ਜਿਹਨੇ ਉਸ ਜਿਹੜੇ ਨਤੀਜੇ ਆਉਣ ਤੋਂ ਬਾਅਦ ਦੇ ਵਿੱਚ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉੱਥੇ ਹੀ ਰੱਦ ਕਰ ਦਿੱਤਾ ਆ। ਅਤੇ ਇੱਕ ਹੋਰ ਰੱਦ ਕਰਨ ਵਾਲਿਆਂ ਦੇ ਵਿੱਚ ਇਸ ਦਾ ਨਾਮ ਜਿਹੜਾ ਉਹ ਜੁੜ ਚੁੱਕਿਆ ਆ, ਉਹ ਟੌਮ ਸਟਾਇਰ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਕੱਲ੍ਹ ਜਿਹੜੀ ਸ਼ਾਮ ਜਿਹਨੂੰ ਇਹ ਵੀ ਜਿਹੜੀ ਖਬਰ ਆਈ, ਸਾਊਥ ਬੈਂਡ ਇੰਡੀਆਨਾ ਦਾ ਜਿਹੜਾ ਆ ਪਹਿਲਾ ਓਪਨਲੀ ਗੇ ਜਿਹੜਾ ਮੇਅਰ ਆ, ਜਿਹੜਾ ਪ੍ਰੈਜ਼ੀਡੈਂਸ਼ੀਅਲ ਇਹਨਾਂ ਦੇ ਕੈਂਡੀਡੇਟ ਦੇ ਵਜੋਂ ਆਪਣੇ ਆਪ ਨੂੰ ਲੈ ਕੇ ਆ ਰਿਹਾ ਸੀਗਾ, ਪੀਟ ਬੁਟਿਜੇਜ, ਉਸਨੇ ਵੀ ਆਪਣਾ ਕੈਂਪੇਨ ਆ ਉੱਥੇ ਹੀ ਹੁਣ ਰੱਦ ਉਹ ਕਰ ਦਿੱਤਾ ਹੈਗਾ ਆ। ਸੋ ਉਹ ਵੀ ਡਰੋਪ ਆਊਟ ਕਰ ਚੁੱਕਾ ਆ। ਸੋ ਹੁਣ ਜੇ ਆਪਾਂ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਮੁੱਖ ਜਿਹੜਾ ਹੁਣ ਕਹਿ ਲਓ ਵੀ ਕਿਤੇ ਨਾ ਕਿਤੇ ਜਿਹੜੀ ਟੱਕਰ ਆ ਉਹ ਬਰਨੀ ਸੈਂਡਰਸ, ਐਲਿਜ਼ਾਬੈਥ ਵਾਰਨ, ਜੋ ਬਾਈਡਨ, ਅਤੇ ਅਜੇ ਵੀ ਵਿਦਆਊਟ ਐਨੀ ਡੈਲੀਗੇਟਸ ਅਜੇ ਤੱਕ ਕਿਸੇ ਵੀ ਪ੍ਰਾਇਮਰੀ ਦੇ ਵਿੱਚ ਜਿੱਤ ਹਾਸਲ ਨਾ ਹੋਣ ਦੇ ਉੱਤੇ ਵੀ, ਪਰ ਬਹੁਤ ਹੀ ਜ਼ਿਆਦਾ ਡਾਲਰ ਖਰਚਣ ਦੇ ਕਰਕੇ ਮਾਈਕ ਬਲੂਮਬਰਗ ਦਾ ਨਾਮ ਵੀ ਕਿਤੇ ਨਾ ਕਿਤੇ ਲੋਕ ਜਿਹੜਾ ਉਹ ਲਈ ਜਾ ਰਹੇ ਨੇ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਇਹਨਾਂ ਤਿੰਨਾਂ ਚੋਹਾਂ ਦੇ ਵਿੱਚੋਂ ਕੌਣ ਉੱਭਰ ਕੇ ਮੇਨ ਆਉਂਦਾ। ਅਤੇ ਕੱਲ੍ਹ ਨੂੰ ਜਿਹੜਾ 3 ਤਰੀਕ ਨੂੰ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ 14 ਸੂਬਿਆਂ ਦੇ ਵਿੱਚ, ਜਿਹਦੇ ਵਿੱਚ ਆਪਣਾ ਜਿਹੜਾ ਇੱਥੇ ਕੈਲੀਫੋਰਨੀਆ ਦਾ ਸੂਬਾ ਵੀ ਜਿਸ ਦੇ ਵਿੱਚ ਹੈਗਾ ਆ, ਉੱਥੇ ਫਿਰ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਕਲੀਅਰ ਹੋ ਜਾਵੇਗਾ। ਅਤੇ ਇਹ ਕਿਉਂ ਚਲੋ ਇਸੇ ਮੌਕੇ ਦਾ ਫਾਇਦਾ ਲੈਂਦੇ ਹੋਏ ਤੁਹਾਨੂੰ ਸਾਰਿਆਂ ਨੂੰ ਆਪਾਂ ਯਾਦ ਦਿਵਾਉਣਾ ਚਾਹੁੰਦੇ ਹਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਐਬਸੈਂਟੀ ਬੈਲਟ ਆ ਚੁੱਕੀ ਹੈ, ਜਿਨ੍ਹਾਂ ਨੇ ਤਾਂ ਵੋਟ ਪਾ ਦਿੱਤੀ ਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਅਜੇ ਤੱਕ ਨਹੀਂ ਪਾਈ, ਉਹ ਆਪਣੀ ਵੋਟ ਪਾ ਕੇ ਜਿਹੜਾ ਅੱਜ ਜਾਂ ਕੱਲ੍ਹ ਤੱਕ ਜਿਹੜੇ ਆ ਉਹ ਆਈਦਰ ਅਰਲੀ ਪੋਲਿੰਗ ਸਟੇਸ਼ਨ ਜਾਂ ਕੱਲ੍ਹ ਨੂੰ ਜਿਹੜਾ ਤੁਹਾਡਾ ਪੋਲਿੰਗ ਸਟੇਸ਼ਨ ਆ ਉੱਥੇ ਜਿਹੜਾ ਉਹ ਸਬਮਿਟ ਕਰਾ ਕੇ ਆਓ। ਅਤੇ ਜਿਨ੍ਹਾਂ ਨੇ ਐਬਸੈਂਟੀ ਬੈਲਟ ਨਹੀਂ ਲਏ ਹੁੰਦੇ, ਉਹਨਾਂ ਨੇ ਸੇਮ ਡੇ ਜਿਹੜਾ ਜਾ ਕੇ ਵੋਟ ਪਾਉਣੀ ਆ, ਉਹ ਜਿਹੜੇ ਕੱਲ੍ਹ ਨੂੰ ਆਪਣੀ ਵੋਟ ਆ ਉਹ ਪਾ ਸਕਦੇ ਆ। ਸੋ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਰਲੀ ਵੋਟਿੰਗ ਜਿਹੜੀ ਅਲਾਊਡ ਹੁੰਦੀ ਆ, ਅਤੇ ਕਈ ਸੂਬਿਆਂ ਦੇ ਵਿੱਚ ਜਿਹੜੀ ਅਰਲੀ ਵੋਟਿੰਗ ਨਹੀਂ ਹੁੰਦੀ, ਸੇਮ ਡੇ ਜਿਹੜੀ ਆ ਵੋਟਿੰਗ ਆ ਉਹ ਕੀਤੀ ਜਾਂਦੀ ਆ। ਸੋ ਉਸ ਦਾ ਜਿਹੜਾ ਜ਼ਰੂਰ ਤੁਸੀਂ ਆਪਣੀ ਇਸ ਡਿਊਟੀ ਨੂੰ, ਆਪਣੇ ਫਰਜ਼ ਨੂੰ ਜਿਹੜਾ ਉਹ ਤੁਸੀਂ ਨਿਭਾ ਕੇ ਆਉਣਾ ਆ, ਕਿਉਂਕਿ ਕੱਲ੍ਹ ਨੂੰ ਜਿਹੜੇ ਲੋਕਾਂ ਨੇ ਫਿਰ ਚੁਣੇ ਜਾਣਾ ਆ, ਉਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਤੁਹਾਡੇ ਉੱਤੇ ਉਸ ਦਾ ਡਾਇਰੈਕਟ ਜਿਹੜਾ ਆ ਉਹ ਅਸਰ ਆ ਉਹ ਰਹਿਣ ਵਾਲਾ। ਤੁਹਾਡੇ ਲੋਕਲ ਜਿਹੜੇ ਬੌਂਡਸ ਆ ਉਸ ਨੂੰ ਲੈ ਕੇ, ਅਤੇ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਲੋਕਲ ਕਿੰਨੇ ਮੇਅਰ ਚੁਣਨਾ ਆ, ਕਿਹੜਾ ਕੌਂਸਲਮੈਨ, ਕਿਹੜਾ ਸੁਪਰਵਾਈਜ਼ਰ,
ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਆ ਉਹ ਹੋਣੀਆਂ ਨੇ। ਕਿਹੜੀ ਤੁਸੀਂ ਪਾਰਟੀ ਨੂੰ ਬਿਲੋਂਗ ਕਰਦੇ ਹੋ ਅਤੇ ਤੁਸੀਂ ਕਿਹੜੇ ਆਪਣੀ ਪਾਰਟੀ ਦਾ ਕੈਂਡੀਡੇਟ ਆ ਉਸ ਨੂੰ ਅੱਗੇ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਸੀਂ ਹਰਜੋਤ ਸਿੰਘ ਜੀ ਕੱਲ੍ਹ ਨੂੰ ਸਾਰੇ ਲੋਕ ਜਿੰਨਾ ਜਿਹੜੇ ਵੀ ਸਿਟੀਜ਼ਨ ਹੈਗੇ ਨੇ ਵੋਟ ਜਿਨ੍ਹਾਂ ਨੇ ਰਜਿਸਟਰ ਕੀਤੀ ਆ ਉਹਨਾਂ ਨੇ ਉਹ ਜ਼ਰੂਰ ਵੋਟ ਪਾ ਕੇ ਆਉਣੀ ਹੈਗੀ ਆ। ਜੀ ਸੋ ਬਿਲਕੁਲ ਕੈਲੀਫੋਰਨੀਆ ਇਹ ਪਹਿਲੀ ਵਾਰੀ ਹੋਇਆ ਵੀ ਮਾਰਚ ਦੇ ਵਿੱਚ ਪ੍ਰਾਇਮਰੀ ਹੋ ਰਹੀ ਆ, ਨਹੀਂ ਤਾਂ ਕੈਲੀਫੋਰਨੀਆ ਵਾਲਿਆਂ ਨੂੰ ਕੋਈ ਪੁੱਛਦੇ ਨਹੀਂ ਸੀ ਕਿਉਂਕਿ ਜੂਨ 'ਚ ਹੁੰਦੀ ਸੀ, ਤਦ ਤੱਕ ਆਲਮੋਸਟ ਜਿਹੜਾ ਕੈਂਡੀਡੇਟ ਆ ਉਹ ਡਿਸਾਈਡ ਹੋ ਜਾਂਦਾ ਸੀ। ਸੋ ਹੁਣ ਕੈਲੀਫੋਰਨੀਆ 'ਚ ਡੈਲੀਗੇਟਾਂ ਦੀ ਗਿਣਤੀ ਬੜੀ ਵੱਡੀ ਆ। ਡੈਮੋਕ੍ਰੇਟ ਜਿਹੜੇ ਹੈਗੇ, ਇਸੇ ਤਰ੍ਹਾਂ ਰਿਪਬਲਿਕਨ ਤਾਂ ਚਲੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੀ ਹੋਣੇ ਕਿਉਂਕਿ ਉਹਨਾਂ ਦਾ ਵਿਰੋਧ ਨਹੀਂ ਹੈਗਾ ਇੱਥੇ। ਅਤੇ ਜਿਹੜੇ ਹੁਣ ਡੈਮੋਕ੍ਰੇਟਸ ਹੈਗੇ ਆ ਪੀਟ ਬਟੀਜਸ ਤੋਂ ਬਾਅਦ ਹੁਣ ਉਹਨਾਂ ਨੇ ਫਿਗਰ ਆਊਟ ਕਰਨਾ ਸ਼ੁਰੂ ਕਰ ਦਿੱਤਾ ਵੀ ਕਿਸ ਤਰ੍ਹਾਂ ਜਿਹੜੇ ਡੈਲੀਗੇਟਸ ਆ ਜੋ ਬਾਈਡਨ ਜਿਹੜਾ ਜਿੱਤ ਸਕਦਾ ਹੈਗਾ, ਕਿਉਂਕਿ ਪੀਟ ਬਟੀਜਸ ਤੋਂ ਕੁਇਟ ਕਰਨ ਤੋਂ ਪਹਿਲਾਂ ਜਿਹੜੇ ਆ ਬਰਨੀ ਸੈਂਡਰਸ ਦੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਰਵੇ ਆ ਰਹੇ ਸੀ ਵੀ ਉਹਨਾਂ ਨੂੰ 45% ਤੋਂ ਵੱਧ ਵੋਟਾਂ ਪੈ ਸਕਦੀਆਂ ਅਤੇ ਜੋ ਬਾਈਡਨ ਨੂੰ 13% ਪੈਂਦੀਆਂ ਸੀ। ਜੇ 15% ਤੋਂ ਥੱਲੇ ਉਹਨਾਂ ਨੂੰ ਪੈਂਦੀਆਂ ਤਾਂ ਉਹਨਾਂ ਨੂੰ ਕੋਈ ਡੈਲੀਗੇਟ ਨਹੀਂ ਮਿਲਣਾ ਸੀ। ਸੋ ਹੁਣ ਹੋ ਸਕਦਾ ਵੀ ਪੀਟ ਬਟੀਜਸ ਅਤੇ ਜਿਹੜਾ ਟੌਮ ਆ ਦੋਨਾਂ ਦੇ ਕੁਇਟ ਕਰਨਾ ਕੋਈ ਉਹਨਾਂ 'ਤੇ ਅਸਰ ਪੈ ਜਾਏ, ਪਰ ਕਹਿੰਦੇ ਡੈਮੋਕ੍ਰੇਟਿਕ ਪਾਰਟੀ ਜਿਹੜੇ ਪੂਰੇ ਜ਼ੋਰ ਸ਼ੋਰ ਨਾਲ ਟਰਾਈ ਕਰ ਰਹੀ ਆ ਵੀ ਕਿਸ ਤਰ੍ਹਾਂ ਜਿਹੜਾ ਬਰਨੀ ਸੈਂਡਰਸ ਨੂੰ ਥੱਲੇ ਲਾਇਆ ਜਾਵੇ। ਜੀ ਜੀ ਬਿਲਕੁਲ। ਸੋ ਇਹ ਹੁਣ ਕਾਫੀ ਅਹਿਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਦਾ ਹੀ ਜਿਹੜਾ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਦਿਨ ਹੈਗਾ ਆ, ਸੋ ਦੇਖਦੇ ਹਾਂ ਉੱਥੇ ਕੀ ਬਣਦਾ ਹੈਗਾ ਆ। ਸੋ ਜਿਨ੍ਹਾਂ ਨੇ ਵੀ ਵੋਟ ਜਿਹੜੇ ਨਹੀਂ ਪਾਈ ਉਹ ਜ਼ਰੂਰ ਪਾਓ। ਉੱਦਾਂ ਜਿਹੜੇ ਹਰਜੋਤ ਸਿੰਘ ਜੀ ਬਰਨੀ ਸੈਂਡਰ ਉਹਨੇ ਪੀਟ ਬਟੀਜੇਜ ਦੇ ਜਿਹੜੇ ਸਪੋਰਟਰਸ ਆ ਉਹਨਾਂ ਨੂੰ ਸੱਦਾ ਦਿੱਤਾ ਵੀ ਉਹ ਕਹਿੰਦੇ ਵੀ ਸਾਡੇ ਕੈਂਪੇਨ ਦੇ ਨਾਲ ਆ ਕੇ ਜੁੜੋ, ਜਿਹੜਾ ਤੁਸੀਂ ਚੇਂਜ ਦੀ ਭਾਲ ਦੇ ਵਿੱਚ ਪੀਟ ਨੇ ਕਹਿੰਦੇ ਬੜਾ ਸੋਹਣਾ ਆਪਣਾ ਕੈਂਪੇਨ ਜਿਹੜਾ ਰਨ ਕੀਤਾ, ਪਰ ਜੇ ਹੁਣ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਘਰੇ ਬਹਿ ਜਾਣਾ ਆ, ਤੁਸੀਂ ਆਓ ਸਾਡੇ ਨਾਲ, ਅਸੀਂ ਵੀ ਇੱਕ ਰੀਅਲ ਚੇਂਜ ਵੱਲ ਨੂੰ ਜਿਹੜਾ ਉਹ ਵੱਧ ਰਹੇ ਹਾਂ। ਸੋ ਕਿਤੇ ਨਾ ਕਿਤੇ ਡੈਮੋਕ੍ਰੇਟ ਐਸਟੈਬਲਿਸ਼ਮੈਂਟ ਇਸ ਪ੍ਰੋਗਰੈਸਿਵ ਜਿਹੜੇ ਡੈਮੋਕ੍ਰੇਟ ਬਰਨੀ ਸੈਂਡਰਸ ਆ ਉਸ ਤੋਂ ਜਿਹੜਾ ਉਹ ਡਰ ਰਿਹਾ ਹੈਗਾ ਆ ਵੀ ਇਹ ਜੇ ਰਨਵੇ ਜਿਹੜਾ ਉਹ ਕਰ ਜਾਊਗਾ ਤਾਂ ਕੀ ਹੋਊਗਾ। ਬੀਤੇ ਵੀਕਐਂਡ ਦੇ ਉੱਤੇ ਸੁਪਰ ਡੈਲੀਗੇਟਸ ਦੀ ਖਬਰ ਵੀ ਕਾਫੀ ਜਿਹੜੀ ਉਹ ਚੱਲੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਸੁਪਰ ਡੈਲੀਗੇਟਸ ਦੇ ਸਹਾਰੇ ਜਿਹੜੇ ਡੈਮੋਕ੍ਰੇਟ ਪਾਰਟੀ ਆ ਉਹ ਬਰਨੀ ਸੈਂਡਰਸ ਤੋਂ ਨੋਮੀਨੇਸ਼ਨ ਜਿਹੜੀ ਉਹ ਖੋ ਵੀ ਸਕਦੀ ਆ। ਸੋ ਉਸ ਨੂੰ ਲੈ ਕੇ ਦੇਖਣ ਵਾਲੀ ਗੱਲ ਰਹੂਗੀ ਵੀ ਜੇ ਇਸ ਤਰੀਕੇ ਦਾ ਕੋਈ ਵਰਤਾਰਾ ਹੁੰਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਆ ਖਾਸ ਕਰਕੇ ਬਰਨੀ ਸੈਂਡਰ ਦੇ ਸਪੋਰਟਰ ਆ ਉਹ ਕਰਦੇ ਨੇ, ਕਿੱਦਾਂ ਉਹਨਾਂ ਦੇ ਜਿਹੜਾ ਬਾਅਦ ਦੇ ਵਿੱਚ ਰਿਜ਼ਲਟ ਆ ਉਹ ਰਹਿੰਦਾ ਆ। ਜੋ ਬਾਈਡਨ ਨੂੰ ਸਾਊਥ ਕੈਰੋਲੀਨਾ ਦੇ ਵਿੱਚ ਵੱਡੀ ਜਿੱਤ ਤੋਂ ਬਾਅਦ ਦੇ ਵਿੱਚ ਇੱਕ ਲਾਈਫ ਲਾਈਨ ਜਿਹੜੀ ਉਹ ਜ਼ਰੂਰ ਮਿਲੀ ਹੈਗੀ ਆ ਅਤੇ ਕੱਲ੍ਹ ਦੇ ਨਤੀਜੇ ਕਾਫੀ ਕੁਛ ਜਿਹੜਾ ਉਹ ਕਲੀਅਰ ਕਰਦੇ ਹੋਏ ਜਾਣਗੇ ਵੀ ਕੌਣ ਜਿਹੜਾ ਆ ਡੈਮੋਕ੍ਰੇਟ ਪਾਰਟੀ ਵੱਲੋਂ ਮੁੱਖ ਜਿਹੜਾ ਆ ਕੈਂਡੀਡੇਟ ਆ ਉਹ ਉੱਭਰ ਕੇ ਸਾਹਮਣੇ ਆਉਂਦਾ ਆ। ਸੋ ਜ਼ੋਰ ਸਾਰਿਆਂ ਦਾ ਹੀ ਪੂਰਾ ਚਰਨ ਸੀਮਾ ਦੇ ਉੱਤੇ ਜਿਹੜਾ ਇਸ ਟਾਈਮ ਆ ਉਹ ਲੱਗਾ ਹੋਇਆ ਆ ਵੀ ਕੌਣ ਜਿੱਤਦਾ ਆ ਅਤੇ ਕੌਣ ਜਿਹੜਾ ਉਹ ਹਾਰਦਾ ਆ। ਕੱਲ੍ਹ ਸੈਨ ਹੋਜ਼ੇ ਦੇ ਵਿੱਚ ਬਰਨੀ ਸੈਂਡਰ ਜਿਹੜਾ ਉਹ ਪਹੁੰਚਿਆ ਸੀਗਾ ਅਤੇ ਇੱਥੇ ਜਿਹੜੇ ਸੈਨ ਹੋਜ਼ੇ ਦੇ ਲੋਕਾਂ ਦੀ ਤਾਰੀਫ ਕਰ ਰਿਹਾ ਸੀ ਵੀ ਕਹਿੰਦੇ ਤੁਸੀਂ ਸਭ ਤੋਂ ਜ਼ਿਆਦਾ ਲਾਊਡੈਸਟ ਹੋ। ਮੈਂ ਕਹਿੰਦਾ ਵੀ ਬੜੇ ਗਰੁੱਪਾਂ ਨੂੰ ਜਿਹੜਾ ਆ ਉਹ ਸੰਬੋਧਨ ਕਰਕੇ ਆਏ ਆ, ਪਰ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਉੱਚੀ ਆਵਾਜ਼ 'ਚ ਬੋਲਣ ਵਾਲੇ ਜਿਹੜੇ ਉਹ ਤੁਸੀਂ ਹੋ। ਸੋ ਉਸ ਨੂੰ ਲੈ ਕੇ ਜਿਹੜਾ ਆ ਕਾਫੀ ਜ਼ਿਆਦਾ ਉੱਥੇ ਫਿਰ ਲੋਕਾਂ ਨੇ ਰੌਲਾ ਪਾਇਆ। ਸੋ ਖਚਾ ਖਚ ਕਹਿੰਦੇ ਆ ਉਹ ਭਰਿਆ ਹੋਇਆ ਸੀ ਜਿੱਥੇ ਤੇ ਵੀ ਬਰਨੀ ਸੈਂਡਰ ਜਿਹੜਾ ਉਹ ਜਾ ਰਿਹਾ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਕਾਫੀ ਭਾਰੀ ਜਿਹੜਾ ਸਮਰਥਨ ਆ ਉਹ ਪ੍ਰਾਪਤ ਆ। ਪਰ ਜੋ ਬਾਈਡਨ ਵੀ ਚੁੱਪ ਚਪੀਤੇ ਆਪਣਾ ਜਿਹੜਾ ਜ਼ੋਰ ਆ ਉਹ ਲਾ ਰਿਹਾ। ਐਲਿਜ਼ਾਬੈਥ ਵਾਰਨ ਨੇ ਜਿਹੜਾ $14 ਮਿਲੀਅਨ ਦੀਆਂ ਜਿਹੜੀਆਂ ਐਡ ਬਾਇਜ਼ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਆ, ਜਿਸ ਦੇ ਉੱਤੇ ਬਰਨੀ ਸੈਂਡਰ ਨੇ ਇੱਕ ਵਾਰੀ ਫਿਰ ਜਿਹੜੀ ਆ ਚੁਟਕੀ ਲਈ ਆ। ਕਹਿੰਦਾ ਵੀ ਮੇਰਾ ਜਿਹੜਾ ਕੈਂਪੇਨ ਆ ਉਹ ਆਮ ਲੋਕਾਂ ਦੀ ਜਿਹੜੀ ਆ ਉਹ ਕੰਟਰੀਬਿਊਸ਼ਨਸ ਦੇ ਨਾਲ ਆ। ਸੋ ਆਮ ਲੋਕਾਂ ਦੇ ਲਈ ਮੈਂ ਜਿਹੜਾ ਉਹ ਲੜ ਰਿਹਾ ਹੈਗਾ, ਨਾ ਕਿ ਹੋਰ ਕੈਂਡੀਡੇਟਸ ਦੇ ਵਾਂਗੂ ਜਿਨ੍ਹਾਂ ਨੇ ਕਈ ਬਿਲੀਅਨੇਅਰਸ ਦੀਆਂ ਸਪੈਸ਼ਲ ਪੈਕਸ ਆ ਉਹਨਾਂ ਤੋਂ ਡਾਲਰ ਲਏ ਨੇ। ਜੀ ਸੋ ਮਾਈਕਲ ਬਲੂਮਬਰਗ ਪਹਿਲੀ ਵਾਰੀ ਜਿਹੜਾ ਆ ਬੈਲਟ 'ਤੇ ਹੋਊਗਾ ਇਹਨਾਂ ਸਟੇਟਾਂ ਦੇ ਵਿੱਚ, ਅਤੇ ਜਿਹੜਾ ਜੋ ਬਾਈਡਨ ਅਰਗੇ ਦਾ ਵੀ ਹੁਣ ਪੂਰਾ ਚਾਂਸ ਹੋਊਗਾ। ਇਹ ਦੱਸ ਦਈਏ ਜਿਹੜਾ ਸੁਪਰ ਟਿਊਜ਼ਡੇ ਆ 14 ਸਟੇਟਾਂ ਦੇ ਵਿੱਚ ਹੋਣਾ ਅਤੇ ਜਿਨ੍ਹਾਂ ਨੇ 1357 ਡੈਲੀਗੇਟ ਜਿਹੜੇ ਡਿਸਟਰੀਬਿਊਟ ਹੋਣੇ ਆ। ਅਬਾਊਟ ਕਹਿੰਦੇ 1/3 ਪੂਰੇ ਜਿਹੜੇ ਪ੍ਰਾਇਮਰੀ ਸੀਜ਼ਨ ਦੇ ਹੈਗੇ ਆ। ਦੋ ਜਿਹੜੀਆਂ ਸਭ ਤੋਂ ਵੱਧ ਜਿਹੜੀ ਲੋਕਾਂ ਦੀ ਪੋਪੂਲਸ ਸਟੇਟਸ ਹੈਗੀਆਂ ਕੈਲੀਫੋਰਨੀਆ ਅਤੇ ਟੈਕਸਸ, ਦੋਨਾਂ ਦੇ ਵਿੱਚ ਇਹ ਜਿਹੜੀ ਵੋਟਿੰਗ ਹੋਣੀ ਹੈਗੀ ਆ। ਇੱਕ ਜੇ ਆਪਾਂ ਪੰਜਾਬੀ ਜਾਂ ਇੰਡੀਅਨਸ ਨੂੰ ਲੈ ਕੇ ਗੱਲ ਕਰਦੇ ਜਾਈਏ, ਬਰਨੀ ਸੈਂਡਰਸ ਇੱਕੋ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਜਿਸ ਨੇ ਹੁਣੇ ਜਿਹੜਾ ਦਿੱਲੀ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹਦੇ ਬਾਰੇ ਬੋਲੇ ਉਹ
ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਕਾਫੀ ਕ੍ਰਿਟਿਸਿਜ਼ਮ ਕੀਤਾ ਵੀ ਤੁਸੀਂ ਜਾ ਕੇ ਆਏ ਆ ਤੇ ਉੱਥੇ 50 ਦੇ ਕਰੀਬ ਲੋਕ ਮਾਰੇ ਗਏ ਹੈਗੇ ਆ ਤੁਹਾਡੇ ਦੌਰਾਨ ਜੀ। ਉਸ ਦੌਰੇ ਸੋ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਇੰਡੀਅਨਸ ਇੱਥੇ ਰਹਿੰਦੇ ਹੈਗੇ, ਜਿਹੜੇ ਖਾਸ ਕਰਕੇ ਮੋਦੀ ਦੇ ਸਪੋਰਟਰ ਆ, ਉਹ ਬਰਨੀ ਸੈਂਡਰਸ ਦੇ ਉਲਟ ਕਾਫੀ ਜ਼ੋਰ ਸ਼ੋਰ ਲਗਾ ਰਹੇ ਆ ਵੀ ਅਸੀਂ ਇਸ ਕੈਂਡੀਡੇਟ ਦੇ ਉਲਟ ਵੋਟਾਂ ਪਾਉਣੀਆਂ ਆ। ਜੀ ਜੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਕੱਲ ਨੂੰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਕਲੀਅਰ ਜਿਹੜਾ ਹੋ ਜਾਵੇਗਾ ਵੀ ਇਹਨਾਂ ਰੇਸ ਦੇ ਵਿੱਚ ਕੌਣ ਰਹਿੰਦਾ। ਸੋ ਕੱਲ ਜਿਹੜੇ 1300 ਡੈਲੀਗੇਟ ਹਰਜੋਤ ਸਿੰਘ ਜੀ ਅਲਾਟ ਹੋ ਜਾਣੇ ਆ, ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਹਿ ਲਓ ਵੀ 2 ਕੀ ਹੀ ਜਾਣੇ ਜਿਹੜੇ ਬਚਣੇ ਆ। ਜਿਹੜਾ ਵੀ ਕੱਲ ਦੇ 1300 ਦੇ ਵਿੱਚੋਂ ਮੈਜੋਰਟੀ ਜਿਹੜਾ ਉਹ ਲੈ ਜਾਂਦਾ, ਜੇ ਅੱਧੇ ਕੈਂਡੀਡੇਟਸ ਅੱਧੇ ਡੈਲੀਗੇਟਸ ਵੀ ਜੇ ਕੋਈ ਲੈ ਜਾਂਦਾ ਆ ਤਾਂ ਕਹਿ ਲਓ ਵੀ ਬਾਅਦ ਦੇ ਵਿੱਚ ਉਸ ਜਿਹੜੀ ਹੈਗੀ ਆ ਹਰਜੋਤ ਸਿੰਘ ਜੀ ਲੀਡ ਆ, ਉਸ ਨੂੰ ਮੁੜ ਕੇ ਕਾਬੂ ਕਰਨਾ ਉਹ ਬਹੁਤ ਔਖਾ ਹੋਣਾ ਆ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਵੀ ਪੀਟ ਬੁਟਿਜੇਜ ਦੇ ਜਿਹੜੇ ਸਪੋਰਟਰਸ ਆ, ਉਹਨਾਂ ਨੂੰ ਜਿਹੜਾ ਦੋਨੋਂ ਹੀ ਹਰ ਇੱਕ ਪਾਸੇ ਦਾ ਜਿਹੜਾ ਖੇਮਾ ਆ ਆਪਣੇ ਸਪੋਰਟਰਸ ਉਸ ਦੇ ਵੱਲ ਨੂੰ ਖਿੱਚਣ ਦੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਆ। ਪਰ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਐਬਸੈਂਟੀ ਬੈਲਟ ਦਾ ਕਾਫੀ ਜ਼ਿਆਦਾ ਜ਼ੋਰ ਹੁੰਦਾ, 1 ਮਹੀਨਾ ਪਹਿਲਾਂ ਅਰਲੀ ਵੋਟਿੰਗ ਜਿੱਦਾਂ ਇਸ ਹਿਸਾਬ ਦੇ ਨਾਲ ਇੱਥੇ ਸ਼ੁਰੂ ਹੋ ਜਾਂਦਾ ਆ ਕੰਮ, ਤੇ ਉਹਦੇ ਨਾਲ ਆਲਰੇਡੀ ਕਈ ਵੋਟਾਂ ਤਾਂ ਪੀਟ ਬੁਟਿਜੇਜ ਨੂੰ ਜਿਹੜੀਆਂ ਚਲੇ ਵੀ ਗਈਆਂ ਹੋਣਗੀਆਂ। ਸੋ ਵੀ ਦੇਖਣ ਵਾਲੀ ਗੱਲ ਆ ਵੀ ਕਿੰਨੀਆਂ ਕੁ ਵੋਟਾਂ ਇੱਕ ਹਿਸਾਬ ਦੇ ਨਾਲ ਉਹ ਲੋਕ ਸੋਚਦੇ ਹੋਣਗੇ ਵੀ ਸਾਡੀਆਂ ਜਿਹੜੀਆਂ ਇਸ ਪਾਸੇ ਨੂੰ ਚਲੇ ਗਈਆਂ, ਅਸੀਂ ਕਿਸੇ ਹੋਰ ਕੈਂਡੀਡੇਟ ਨੂੰ ਵੀ ਪਾ ਸਕਦੇ ਹੋ ਸੀਗੇ। ਸੋ ਦੇਖਦੇ ਹਾਂ ਕੱਲ ਨੂੰ ਕੀ ਬਣਦਾ। ਕੱਲ ਸ਼ਾਮ ਤਾਈਂ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਕਲੀਅਰ ਹੋ ਜਾਵੇਗਾ ਵੀ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਮੇਨ ਲੜਾਈ ਆ ਕਿਹੜੇ 2-3 ਜਾਣਿਆਂ ਦੇ ਵਿੱਚ ਉਹ ਰਹਿਣ ਵਾਲੀ ਹੈਗੀ ਆ। ਜੀ ਹੁਣ ਆਪਾਂ ਇੱਕ ਲੈਂਦੇ ਆ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫੇਰ ਹੋਰ ਜੋ ਕੁਝ ਵਾਪਰ ਰਿਹਾ ਦੁਨੀਆ 'ਚ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance License number 0M92002। ਡਾਕਟਰਸ ਕਹਿੰਦੇ ਨੇ ਕਿ ਚੰਗੀ ਸਿਹਤ ਲਈ ਚੰਗੀ ਨੀਂਦ ਦਾ ਆਣਾ ਬਹੁਤ ਜ਼ਰੂਰੀ ਹੈ ਔਰ ਵਧੀਆ ਨੀਂਦ ਲਈ ਵਧੀਆ ਮੈਟਰਸਿਸ ਦਾ ਹੋਣਾ ਬਹੁਤ ਜ਼ਰੂਰੀ ਹੈ। ਆਪਣੀ ਨੀਂਦ ਨਾਲ ਖਿਲਵਾੜ ਨਾ ਕਰੋ ਤੇ ਅੱਜ ਹੀ ਵਿਜ਼ਿਟ ਕਰੋ ਮੈਟਰਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਕੋਲ, ਜਿਨ੍ਹਾਂ ਕੋਲ ਹੈ ਹਾਈ ਕੁਆਲਿਟੀ ਮੈਟਰਸਿਸ, ਉਹ ਵੀ ਹੋਲਸੇਲ ਪ੍ਰਾਈਸਿਸ ਤੇ। ਤੁਸੀਂ ਇੱਥੋਂ ਸੀਲਿੰਗ, ਸਾਈਮਨਸ, ਨੇਚਰ ਸਲੀਪ ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ ਵੱਡੇ ਸਟੋਰਸ ਨਾਲੋਂ 50 ਤੋਂ 70% ਘੱਟ ਕੀਮਤਾਂ ਤੇ ਹਾਂ, ਯੂਬਾ ਸਿਟੀ, ਡੇਵਿਸ ਅਤੇ ਫੈਲਸਮ ਵਿੱਚ ਮੈਟਰਸਿਸ ਦੇ ਨਾਲ ਫਰਨੀਚਰ ਵੀ ਅਵੇਲੇਬਲ ਹੈ। ਮੈਟਰਸਿਸ ਦੇ ਲਈ ਅੱਜ ਹੀ ਵਿਜ਼ਿਟ ਕਰੋ 1811 ਡਗਲਸ ਬੁਲੇਵਾਰਡ ਰੋਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਵਧੇਰੇ ਜਾਣਕਾਰੀ ਲਈ ਕਾਲ ਅਮਨ ਸਰਾ 530 415 5959 ਤੇ ਯਾਨੀ 5304155959 ਤੇ ਜਾਂ ਫਿਰ 530 376 ਤੇ ਵੀ ਕਾਲ ਕਰ ਸਕਦੇ ਹੋ ਯਾਨੀ 530300 7663। ਮੈਟਰਸ ਐਕਸਪ੍ਰੈਸ ਵੱਲੋਂ ਹੈਪੀ ਸਲੀਪ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ
ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th स्ट्रीट नंबर 115 चाइनाटाउन सुपरमार्केट सैक्रामेंटो। फोन नंबर 916 912 8842 916 912 8842। बग्गा ज्वेलर्स सैक्रामेंटो। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਸੁਪਰੀਮ ਕੋਰਟ ਨੇ ਜਿਹੜੀ ਇਹ ਹੁਣ ਮਨਜ਼ੂਰੀ ਦਿੱਤੀ ਆ ਵੀ ਓਬਾਮਾ ਕੇਅਰ ਨੂੰ ਲੈ ਕੇ ਉਹ ਮੁੜ ਕੇ ਜਿਹੜੀ ਇਹ ਸੁਣਵਾਈ ਇੱਕ ਹਿਸਾਬ ਦੇ ਨਾਲ ਹੋਵੇਗੀ। ਇਸ ਤੋਂ ਪਹਿਲਾਂ ਜੇ ਦੱਸਦੀ ਜਾਈਏ ਓਬਾਮਾ ਕੇਅਰ ਦੀ ਲੀਗੈਲਿਟੀ, ਕੌਨਸਟੀਟਿਊਸ਼ਨੈਲਿਟੀ ਵੀ ਸੰਵਿਧਾਨ ਦੇ ਮੁਤਾਬਕ ਹੀ ਠੀਕ ਹੈਗਾ ਆ ਜਾਂ ਨਹੀਂ ਹੈਗਾ, ਉਸ ਨੂੰ ਲੈ ਕੇ ਪਹਿਲੋਂ ਵੀ ਕੇਸ ਜਿਹੜੇ ਚੱਲਦੇ ਰਹੇ ਆ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਓਬਾਮਾ ਕੇਅਰ ਦੀ ਜਿਹੜੀ ਸੰਵਿਧਾਨਿਕਤਾ ਆ ਉਸ ਦੇ ਉੱਤੇ ਕੇਸ ਹੋਇਆ ਸੀ ਤੇ ਉਸ ਨੂੰ ਅਪਹੈਲਡ ਕੀਤਾ ਸੀ, ਯਾਨੀ ਕਿ ਉਸ ਨੂੰ ਓਕੇ ਜਿਹੜਾ ਆ ਸੁਪਰੀਮ ਕੋਰਟ ਦੇ ਦੁਆਰਾ ਕੀਤਾ ਗਿਆ ਸੀ। ਪਰ ਉਸ ਤੋਂ ਬਾਅਦ ਦੇ ਵਿੱਚ ਕਈ ਸੂਬਿਆਂ ਦੇ ਦੁਆਰਾ ਟੈਕਸਸ ਜਿਨ੍ਹਾਂ ਦੇ ਵਿੱਚੋਂ ਮੇਨ ਸੀਗਾ ਤੇ ਹੋਰ ਕਈ ਜਿਹੜੇ ਖਾਸ ਕਰਕੇ ਰਿਪਬਲਿਕਨ ਲੈਡ ਜਿਹੜੀਆਂ ਸਟੇਟ ਸੀਗੀਆਂ, ਉਹਨਾਂ ਨੇ ਇਸ ਦੇ ਖਿਲਾਫ ਹੋਰ ਅਦਾਲਤਾਂ ਦੇ ਵਿੱਚ ਜਿਹੜੇ ਉਹ ਗਏ ਸੀ। ਖਾਸ ਕਰਕੇ 5th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਉਹਨਾਂ ਨੇ ਜਿਹੜਾ ਇਸ ਦੇ ਵਿੱਚ ਇੰਡੀਵਿਜੂਅਲ ਮੈਂਡੇਟ ਆ ਉਸ ਨੂੰ ਲੈ ਕੇ ਜਿਹੜਾ ਕੇਸ ਜਿਹੜਾ ਉਹ ਕੀਤਾ ਸੀ ਉਸ ਅਦਾਲਤ ਦੇ ਵਿੱਚ, ਜਿੱਥੇ 5th ਸਰਕਟ ਕੋਰਟ ਆਫ ਅਪੀਲਸ ਨੇ ਆਖਿਆ ਸੀਗਾ ਵੀ ਜਿਹੜਾ ਇੰਡੀਵਿਜੂਅਲ ਮੈਂਡੇਟ ਆ ਕਿਤੇ ਨਾ ਕਿਤੇ ਗੈਰ ਸੰਵਿਧਾਨਿਕ ਜਿਹੜਾ ਉਹ ਹੈਗਾ। ਇਸ ਤਰੀਕੇ ਦੇ ਨਾਲ ਤੁਸੀਂ ਕਿਸੇ ਨੂੰ ਜੁਰਮਾਨਾ ਜਿਹੜਾ ਉਹ ਨਹੀਂ ਕਰ ਸਕਦੇ ਜੇ ਕੋਈ ਹੈਲਥ ਇੰਸ਼ੋਰੈਂਸ ਜਿਹੜਾ ਉਹ ਨਹੀਂ ਲੈਂਦਾ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਮੁੜ ਕੇ ਦੁਬਾਰਾ ਟਰੰਪ ਐਡਮਿਨਿਸਟ੍ਰੇਸ਼ਨ ਆ ਤੇ ਇਹ ਜਿਹੜੇ ਸੂਬੇ ਆ ਸਾਰੇ ਜਾਣੇ ਮਿਲ ਕੇ ਓਬਾਮਾ ਕੇਅਰ ਦੇ ਉੱਤੇ ਫਿਰ ਮੁੜ ਕੇ ਜਿਹੜੇ ਸਵਾਲ ਆ ਉਹ ਪ੍ਰਸ਼ਨ ਕਰ ਰਹੇ ਨੇ ਤੇ US ਸੁਪਰੀਮ ਕੋਰਟ ਨੇ ਆਗਿਆ ਦਿੱਤੀ ਹੈ ਵੀ ਕਹਿੰਦੇ ਵੀ ਅਗਲੀ ਟਰਮ ਦੇ ਵਿੱਚ ਉਹ ਅਗਲੇ ਸਾਲ ਦੇ ਵਿੱਚ ਇਸ ਦੇ ਉੱਤੇ ਸੁਣਵਾਈ ਜਿਹੜੀ ਉਹ ਕਰਨਗੇ ਤੇ ਜਿਹੜੀ ਅਫੋਰਡੇਬਲ ਹੈਲਥ ਕੇਅਰ ਐਕਟ ਹੈਗਾ ਆ, ਅਫੋਰਡੇਬਲ ਕੇਅਰ ਐਕਟ ਆ, ਉਸ ਨੂੰ ਜਿਹੜਾ ਦੇਖਣਗੇ ਵੀ ਇਹ ਸੰਵਿਧਾਨਿਕ ਹੈਗਾ ਆ ਕਿ ਨਹੀਂ ਹੈਗਾ। ਖਾਸ ਕਰਕੇ ਜਿਹੜਾ ਹੁਣ ਇੰਡੀਵਿਜੂਅਲ ਮੈਂਡੇਟ ਦੇ ਉੱਤੇ ਆਲਰੇਡੀ 5th ਸਰਕਟ ਕੋਰਟ ਆਫ ਅਪੀਲ ਨੇ ਉਸ ਦੇ ਉਲਟ ਜਿਹੜੀ ਆ ਉਹ ਖਬਰ ਉਹਦੇ ਉਲਟ ਜਿਹੜਾ ਫੈਸਲਾ ਉਹ ਸੁਣਾਇਆ ਹੈਗਾ ਆ। ਸੋ ਕਹਿੰਦੇ ਵੀ 2020 ਦੀਆਂ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਹੀ ਇਸ ਦੇ ਫੈਸਲਾ ਆਉਣ ਦੇ ਸੰਭਾਵਨਾ ਹੈਗੀ ਆ। ਜੀ ਬਿਲਕੁਲ। ਸੋ ਅਗਲੀ ਜਿਹੜੀ ਆਪਾਂ ਪਿਛਲੇ ਸ਼ਨੀਚਰਵਾਰ ਇਮੀਗ੍ਰੇਸ਼ਨ ਤੇ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਆਂ, ਦੋ ਬਹੁਤ ਇੰਪੋਰਟੈਂਟ ਸੀਆਂ। ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜੇ ਖਬਰ ਸਾਂਝੀ ਕਰਦੇ ਜਾਈਏ, ਅੱਜ ਜਿਹੜਾ ਆ US ਦੇ ਇੱਕ ਜੱਜ ਨੇ ਜਿਹੜੀ ਆ ਰੂਲਿੰਗ ਦਿੱਤੀ ਹੈਗੀ, ਫੈਡਰਲ ਜੱਜ ਨੇ, ਕਹਿੰਦੇ ਭਈ ਜਿਹੜਾ ਕੈਂਥ ਟੀ ਕੁਸਿਨੈਲੀ ਹੈਗਾ ਆ US CIS ਦਾ ਹੈਡ, ਜਿਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਡਾਇਰੈਕਟਰ ਚੁਣਿਆ ਹੈਗਾ, ਕਹਿੰਦੇ ਭਈ ਉਹ ਜਿਹੜਾ ਆ ਗਲਤ ਤਰੀਕੇ ਨਾਲ ਚੁਣਿਆ ਗਿਆ ਹੈਗਾ। ਸਰੋਤਿਆਂ ਨੂੰ ਪਤਾ ਹੀ ਆ ਭਈ ਇਹ ਜਿਹੜੇ ਕੈਂਥ ਸਾਹਿਬ ਹੈਗੇ ਆ ਇਹ ਕਾਫੀ ਇਮੀਗ੍ਰੇਸ਼ਨ ਦੇ ਉਲਟ ਹੈਗੇ ਆ, ਬਹੁਤ ਸਟ੍ਰਿਕਟ ਹੈਗੇ ਆ। ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਖਾਸ ਕਰਕੇ ਪੋਲੀਟੀਕਲ ਅਸਾਈਲਮ ਵਾਲਿਆਂ ਨੂੰ ਲੈ ਕੇ ਸੀਗੀਆਂ,
ਉਹਨਾਂ 'ਤੇ ਸਖਤੀ ਬਹੁਤ ਕੀਤੀ ਸੀ ਅਤੇ ਉਹਨੂੰ ਲੈ ਕੇ ਜਿਹੜਾ ਆ ਇਹ ਕਾਫੀ ਇਹਨਾਂ ਦਾ ਜਿਹੜਾ ਵਿਰੋਧ ਵੀ ਹੁੰਦਾ ਆ। ਸੋ ਅੱਜ ਇੱਕ ਜੱਜ ਜਿਹੜੇ ਹੈਗੇ ਆ ਰੈਂਡੋਲਫ ਡੀ ਮੌਸ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਵਾਸ਼ਿੰਗਟਨ ਦੇ, ਉਹਨਾਂ ਨੇ ਰੂਲਿੰਗ ਕੀਤੀ ਆ ਵੀ ਜਿਹੜੀ ਇਹਨਾਂ ਦੀ ਵੈਕੈਂਸੀ ਜਿਹੜੀ ਉਹ ਭਰੀ ਗਈ ਆ ਉਹ ਗਲਤ ਤਰੀਕੇ ਦੇ ਨਾਲ ਭਰੀ ਗਈ ਹੈਗੀ ਜੀ। ਫੈਡਰਲ ਵੈਕੈਂਸੀ ਰਿਫਾਰਮ ਐਕਟ ਦੀਆਂ ਕਹਿੰਦੇ ਵੀ ਜਿਹੜੀਆਂ ਧਾਰਾਵਾਂ ਸੀਗੀਆਂ ਉਸ ਦੀ ਉਲੰਘਣਾ ਕਰਦੇ ਹੋਏ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਨੂੰ ਜਿਹੜਾ ਉਹ ਚੀਫ ਲਾਇਆ ਗਿਆ ਸੀਗਾ US CIS ਦਾ, ਉਸ ਦੇ ਵਿੱਚ ਉਹ ਉਲੰਘਣਾ ਸੀਗੀ। ਸੋ ਉਸ ਨੂੰ ਉਹਨਾਂ ਨੇ ਗੈਰ ਸੰਵਿਧਾਨਿਕ ਇੱਕ ਹਿਸਾਬ ਦੇ ਨਾਲ ਕਰਾਰ ਆ ਉਹ ਦਿੱਤਾ ਸੀਗਾ। ਸੋ ਰਾਸ਼ਟਰਪਤੀ ਟਰੰਪ ਦੀਆਂ ਬਹੁਤ ਸਾਰੀਆਂ ਜਿਹੜੀਆਂ ਕੈਬਨਿਟ ਪੋਜੀਸ਼ਨ ਅਜੇ ਵੀ ਖਾਲੀ ਹੀ ਪਈਆਂ ਆ, ਕਿਉਂਕਿ ਉਹਨਾਂ ਨੂੰ ਸੈਨੇਟ ਦੇ ਵਿੱਚੋਂ ਅਪਰੂਵਲ ਅਤੇ ਹਾਊਸ ਦੇ ਵਿੱਚੋਂ ਅਪਰੂਵਲ ਜਿਹੜੇ ਲੈਣੇ ਆ ਕਾਫੀ ਮੁਸ਼ਕਿਲ ਹੋ ਰਹੇ ਨੇ। ਸੋ ਕਾਫੀ ਜ਼ਿਆਦਾ ਜਿਹੜੀ ਆ ਉਹ ਇਹਨਾਂ ਦੇ ਉੱਤੇ ਦਬਾਅ ਵੀ ਹੈਗਾ ਆ। ਇਹ ਕਾਫੀ ਕੁਛ ਜਦੋਂ ਆਪਣੇ ਕੈਂਪੇਨ ਦੇ ਵਿੱਚ ਸੀਗੇ, ਮੈਂ ਆਹ ਲਊਂਗਾ, ਉਹ ਕਰੂੰਗਾ, ਇਹ ਕਰੂੰਗਾ, ਉਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਜਿਹੜੀਆਂ ਇਹਨਾਂ ਦੀਆਂ ਹਾਲ ਦੀ ਘੜੀ ਜਿਹੜੀਆਂ ਉਹ ਧਰੀਆਂ ਹੀ ਪਈਆਂ ਨੇ। ਅਤੇ ਹਰਜੋਤ ਸਿੰਘ ਜੀ, ਜਿਹੜੀ ਡੈਮੋਕ੍ਰੇਟ ਪ੍ਰਾਇਮਰੀਜ਼ ਦੇ ਨਾਲ ਹੀ ਸੰਬੰਧਿਤ ਇੱਕ ਜਿਹੜੀ ਖਬਰ ਹੈਗੀ ਆ, ਐਮੀ ਕੋਲਬਚਰ ਉਸ ਨੂੰ ਆਪਣੇ ਜਿਹੜੇ ਘਰ ਆਪਣੇ ਹੀ ਸੂਬੇ ਦੇ ਵਿੱਚ ਇੱਕ ਜਿਹੜੀ ਰੈਲੀ ਆ ਉਸ ਨੂੰ ਕੈਂਸਲ ਕਰਨਾ ਪਿਆ। ਜਦ ਇਹ ਬਤੌਰ ਪ੍ਰੋਸੀਕਿਊਟਰ ਮਿਨੇਸੋਟਾ ਦੇ ਵਿੱਚ ਸੀਗੀ ਤਾਂ ਕਹਿੰਦੇ ਵੀ ਇਸ ਨੇ ਮਾਇਨ ਬਿਊਰਲ ਨਾਂ ਦੇ ਇੱਕ ਕਾਲੇ ਮੂਲ ਦੇ ਜਿਹੜੇ ਟੀਨੇਜਰ ਆ ਉਸ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਕਰਵਾਈ ਸੀ 11 ਸਾਲ ਦੀ ਇੱਕ ਕੁੜੀ ਦੀ ਮੌਤ ਨੂੰ ਲੈ ਕੇ, ਸ਼ੂਟਿੰਗ ਨੂੰ ਜਿਹੜਾ ਉਹ ਲੈ ਕੇ, ਤੇ ਹੁਣ ਉਸ ਦੇ ਖਿਲਾਫ ਜਿਹੜੀ ਆ ਉਹ ਉੱਥੇ ਬਗਾਵਤ ਜਿਹੜੀ ਉਹ ਦੇਖ ਰਹੀ ਆ ਤੇ ਕਹਿੰਦੇ ਵੀ ਉਸ ਨੂੰ ਰੈਲੀ ਹੀ ਜਿਹੜੀ ਉਹ ਕੈਂਸਲ ਕਰਨੀ ਪਈ। 50 ਤੋਂ ਵੱਧ ਜਿਹੜੇ ਪ੍ਰੋਟੈਸਟਰਸ ਆ ਉਹ ਉਸ ਦੀ ਜਿਹੜੀ ਸਟੇਜ ਆ ਉਸ ਦੇ ਉੱਤੇ ਚੜ੍ਹੇ ਰਹੇ ਤੇ ਉੱਥੇ ਇਹੀ ਜਿਹੜੇ ਆ ਉਹ ਨਾਰੇ ਲੱਗਦੇ ਰਹੇ ਵੀ ਐਮੀ ਕੋਲਬਚਰ ਤੂੰ ਇਸ ਰੇਸ ਦੇ ਵਿੱਚੋਂ ਜਿਹੜਾ ਉਹ ਬਾਹਰ ਆ ਜਾ। ਤੇ ਉਹਨਾਂ ਨੇ ਉਸ ਮੁੰਡੇ ਨੂੰ ਜਿਹੜਾ ਆ ਬਰੀ ਕਰਨ ਦੇ ਲਈ ਤੇ ਉਸ ਨੂੰ ਆਜ਼ਾਦ ਕਰਨ ਦੇ ਲਈ ਵੀ ਨਾਰੇ ਉੱਥੇ ਲਾਏ ਸੀਗੇ। ਸੋ 30 ਮਿੰਟ ਤੱਕ ਕਹਿੰਦੇ ਵੀ ਉਹ ਸਟੇਜ ਦੇ ਉੱਤੇ ਜਿਹੜੇ ਉਹ ਚੜ੍ਹੇ ਰਹੇ ਤੇ ਜਿਸ ਤੋਂ ਬਾਅਦ ਦੇ ਵਿੱਚ ਫਿਰ ਐਮੀ ਕੋਲਬਚਰ ਨੇ ਉਹ ਰੈਲੀ ਨੂੰ ਹੀ ਕੈਂਸਲ ਕਰ ਦਿੱਤਾ ਸੀਗਾ। ਇੱਕ ਇਮੀਗ੍ਰੇਸ਼ਨ ਦੀ ਖਬਰ ਜਿਹੜੀ ਸ਼ਨੀਚਰਵਾਰ ਆਪਾਂ ਕਵਰ ਕੀਤੀ ਸੀ ਵੀ ਜਦੋਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਨਾ, ਤੁਹਾਡਾ ਜਿਹੜਾ ਗੈਪ ਆ 6 ਮਹੀਨੇ ਤੋਂ ਵੱਧ ਹੁਣ ਨਹੀਂ ਹੋਣਾ ਚਾਹੀਦਾ। ਕੰਟੀਨਿਊਟੀ ਬਹੁਤ ਜ਼ਰੂਰੀ ਆ ਜੀ। ਲਗਾਤਾਰ ਤੁਸੀਂ USA 'ਚ 5 ਸਾਲ ਰਹਿਣੇ ਚਾਹੀਦੇ ਆ। ਜੇ 6 ਮਹੀਨੇ ਤੋਂ ਘੱਟ ਤੁਸੀਂ ਕਿਤੇ ਵੀ ਜਾ ਸਕਦੇ ਆ, ਪਰ ਜੇ 6 ਮਹੀਨੇ ਤੋਂ ਇੱਕ ਦਿਨ ਵੀ ਵੱਧ ਤੇ ਸਾਲ ਤੋਂ ਘੱਟ ਤੁਸੀਂ ਚਲੇ ਗਏ ਤੇ ਤੁਹਾਡੇ ਸਾਲ ਆ ਦੁਬਾਰਾ ਕੀ ਜਿਹੜੇ ਗਿਣਨੇ ਸ਼ੁਰੂ ਹੋ ਗਏ। ਸੋ ਪਲੀਜ਼ ਮੇਕ ਸ਼ੋਰ ਕਰਿਓ ਜਿਹੜੇ ਹਜੇ ਸਿਟੀਜ਼ਨ ਨਹੀਂ ਬਣੇ, ਇਹ ਨਵਾਂ ਰੂਲ ਜਿਹੜਾ ਆ ਨਵਾਂ ਉਹਨਾਂ ਨੇ ਇਸ਼ੂ ਕਰ ਦਿੱਤਾ ਹੈਗਾ। ਬਿਲਕੁਲ, ਦਿਸ਼ਾ ਨਿਰਦੇਸ਼ ਜਿਹੜੇ ਆ ਪਿਛਲੇ ਹਫਤੇ ਦੇ ਵਿੱਚ ਜਿਹੜੇ ਆ ਉਹਨਾਂ ਨੇ ਇਹ ਲੈ ਕੇ ਆਏ ਨੇ, ਤਾਂ ਇਹ ਬਹੁਤ ਅਹਿਮ ਹੈਗਾ। ਕਈ ਵਾਰੀ ਆਪਣੇ ਜਿਹੜੇ ਲੋਕ ਆ ਭੋਲੇਪਨ ਦੇ ਵਿੱਚ ਜਿਹੜੇ ਉਹ ਰਹਿ ਜਾਂਦੇ ਨੇ। 2-4 ਦਿਨ ਦੇ ਨਾਲ ਹੀ ਜਿਹੜਾ ਕਈ ਵਾਰੀ ਇੱਕ ਦਿਨ ਦੇ ਨਾਲ ਹੀ ਤੁਹਾਡਾ ਜਿਹੜਾ ਇਹ ਅਮਰੀਕਾ ਦਾ ਜਿਹੜਾ ਸਫ਼ਰ ਆ ਜਾਂ ਸਿਟੀਜ਼ਨਸ਼ਿਪ ਦਾ ਜਿਹੜਾ ਸਫ਼ਰ ਆ ਉਸ ਦੇ ਵਿੱਚ ਅੜਿੱਕਾ ਜਿਹੜਾ ਉਹ ਪੈ ਸਕਦਾ ਆ। ਸੋ ਆਪਣੀ ਜਿਹੜੀ ਲਗਾਤਾਰਤਾ ਹੈਗੀ ਆ ਇੱਥੇ ਉਸ ਨੂੰ ਬਰਕਰਾਰ ਜਿਹੜਾ ਉਹ ਰੱਖੋ। ਜਿੰਨੇ ਮਹੀਨੇ ਵੀ ਤੁਸੀਂ ਉਹਨੇ ਸਾਲਾਂ 'ਚੋਂ ਬਾਹਰ ਰਹਿ ਕੇ ਆਏ ਆ, ਜੇ 6 ਮਹੀਨੇ ਤੋਂ ਘੱਟ ਤੁਸੀਂ ਜਾਂਦੇ ਆ ਤਾਂ ਓਨੇ ਹੀ ਜਿਹੜੇ ਆ ਉਹ ਤੁਹਾਡੇ ਇੱਥੇ ਕੱਟੇ ਜਾਣੇ ਤੇ ਓਨਾ ਹੀ ਐਕਸਟਰਾ ਤੁਹਾਨੂੰ ਇੱਥੇ ਬਾਅਦ ਦੇ ਵਿੱਚ ਰਹਿਣਾ ਪੈਣਾ। ਤੇ ਜੇ 6 ਮਹੀਨੇ ਤੋਂ ਵੱਧ ਤੁਸੀਂ ਰਹਿ ਕੇ ਆਉਂਦੇ, ਮੰਨ ਲਓ 4 ਸਾਲ ਤੁਸੀਂ ਲਗਾਤਾਰ ਰਹੀ ਗਏ ਤੇ ਫਿਰ 6 ਮਹੀਨੇ ਦੀ ਥਾਂ ਤੇ ਤੁਸੀਂ 6 ਮਹੀਨੇ ਤੇ 2-4 ਦਿਨ ਐਕਸਟਰਾ ਲਾ ਕੇ ਆ ਜਾਂਦੇ ਆ ਤੇ ਪਿਛਲੇ 4 ਸਾਲ ਤੁਹਾਡੇ ਇੱਥੇ ਰਹੇ ਉਹ ਕੰਟੀਨਿਊਟੀ ਦੇ ਲਈ ਉਹ ਜਿਹੜੇ ਮਿੱਟੀ ਹੋ ਜਾਣਗੇ ਤੇ ਤੁਸੀਂ ਮੁੜ ਕੇ ਜਦੋਂ ਵਾਪਸ ਇੱਥੇ ਆਉਂਦੇ ਆ ਤਾਂ ਉਸ ਦਿਨ ਤੋਂ ਦੁਬਾਰਾ ਜਿਹੜੀ ਉਹ ਕਾਊਂਟਿੰਗ ਨਵੇਂ ਸਿਰਿਓਂ 5 ਸਾਲਾਂ ਦੀ ਜਿਹੜੀ ਉਹ ਸ਼ੁਰੂ ਹੋਊਗੀ ਜਾਂ 3 ਸਾਲਾਂ ਦੀ ਜੇ ਕੋਈ ਸਪਾਊਸ ਦੇ ਵਿਆਹ ਕਰਕੇ ਜਿਹੜਾ ਇੱਥੇ ਸਿਟੀਜ਼ਨਸ਼ਿਪ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ। ਸੋ ਇਹ ਬਹੁਤ ਜ਼ਰੂਰੀ ਆ, ਬਹੁਤ ਅਹਿਮ ਹੈਗਾ ਆ। ਕਈ ਵਾਰੀ ਲੋਕ ਕਹਿੰਦੇ ਵੀ ਚੱਲ ਆਪਾਂ ਨੂੰ ਕਾਹਦੀ ਪਰਵਾਹ ਆ, ਇੱਦਾਂ ਆ ਉੱਦਾਂ ਆ। ਉਹਨਾਂ ਨੇ ਤੁਹਾਨੂੰ ਇੱਥੋਂ ਦੀ ਪੱਕੀ ਜਿਹੜੀ ਆ ਰੈਜ਼ੀਡੈਂਸੀ ਤੇ ਇੱਥੋਂ ਦੀ ਨਾਗਰਿਕਤਾ ਇਸ ਲਈ ਦਿੱਤੀ ਹੈ ਵੀ ਤੁਸੀਂ ਇੱਥੇ ਰਹਿਣਾ ਆ, ਪਰਮਾਨੈਂਟ ਤੁਸੀਂ ਇੱਥੇ ਰਹਿਣਾ। ਘੁੰਮਣ ਫਿਰਨ ਦੇ ਲਈ ਤੁਸੀਂ ਆਓ ਜਾਓ, ਸਾਰੀ ਦੁਨੀਆ ਹੀ ਆਉਂਦੀ ਜਾਂਦੀ ਆ, ਪਰ ਇਹ ਨਹੀਂ ਆ ਵੀ ਤੁਸੀਂ ਪਰਮਾਨੈਂਟ ਉੱਧਰ ਵੀ ਰਹੀ ਜਾਓ ਤੇ ਪਰਮਾਨੈਂਟ ਇੱਧਰ ਵੀ ਜਿਹੜਾ ਰਹੀ ਜਾਓ। ਸੋ ਉਸ ਦੇ ਉੱਤੇ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਸ਼ਿਕੰਜਾ ਜਿਹੜਾ ਉਹ ਕੱਸ ਰਹੇ ਆ। ਤੇ ਇਸੇ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਇਮੀਗ੍ਰੇਸ਼ਨ ਦੇ ਨਾਲ ਹੀ ਗੱਲ ਕਰਦੇ, ਜੇ ਆਪਾਂ ਪਹਿਲਾਂ ਵੀ ਦੱਸਿਆ ਆ ਸਿਵਿਕ ਟੈਸਟ ਦੇ ਵਿੱਚ ਵੀ ਜਿਹੜੀ ਆ ਉਹ ਕਹਿ ਰਹੇ ਆ ਵੀ ਅਸੀਂ ਜਿਹੜੀ ਆ ਸਖਤਾਈ ਕਰਨ ਜਾ ਰਹੇ ਹਾਂ। ਹਾਲ ਦੀ ਘੜੀ ਕਹਿੰਦੇ USCIS ਵਾਲਾ ਜਿਹੜਾ ਅਫਸਰ ਆ
ਉਹ ਤੁਹਾਨੂੰ 10 ਜਿਹੜੇ ਸਿਵਿਕਸ ਦੇ ਤੇ US ਦੀ ਹਿਸਟਰੀ ਦੇ ਇਤਿਹਾਸ ਦੇ ਸਵਾਲ ਪੁੱਛਦਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਜਿਹੜੇ 6 ਜਵਾਬ ਜਿਹੜੇ ਉਹ ਦੇਣੇ ਪੈਂਦੇ ਆ ਠੀਕ ਤੇ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ 10 ਦੀ ਥਾਂ ਤੇ ਵੱਧ ਪੁੱਛਣ ਤੇ ਨੰਬਰ ਆਫ ਆਨਸਰਸ ਵੀ ਜਿਹੜੇ ਉਹ ਤੁਹਾਡੇ ਐਕਸਟਰਾ 60% ਦੀ ਬਜਾਏ ਉਹ 80% ਤੱਕ ਜਿਹੜਾ ਉਹ ਕਰ ਸਕਦੇ ਆ ਵੀ ਤੁਸੀਂ ਸਿਰਫ 2 ਹੀ ਗਲਤ ਦੇ ਸਕਦੇ ਹੋ ਜਾਂ 3 ਹੀ ਗਲਤ ਦੇ ਸਕਦੇ ਹੋ। ਇਹ ਅੰਦਾਜ਼ਾ ਆ, ਇਹ ਕੋਈ ਪੱਕੀ ਗੱਲ ਨਹੀਂ ਆ, ਪਰ ਉਹਨਾਂ ਨੇ ਇਸ਼ਾਰਾ ਇਸ ਵੱਲ ਨੂੰ ਕੀਤਾ ਆ ਵੀ ਉਹ ਜਿਹੜਾ ਸਿਵਿਕਸ ਦਾ ਤੇ ਜਿਹੜਾ ਨਾਲ ਦੇ ਨਾਲ ਜਿਹੜਾ ਹਿਸਟਰੀ ਦਾ ਜਿਹੜਾ ਟੈਸਟ ਹੁੰਦਾ ਆ, ਇੰਟਰਵਿਊ ਜਿਹੜੀ ਹੁੰਦੀ ਆ, ਉਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਵਾਲ ਔਖੇ ਜਿਹੜੇ ਉਹ ਕਰ ਸਕਦੇ ਨੇ ਜੀ। ਜੀ ਆਪਣੇ ਨਾਲ ਕਾਲਰ ਜੁੜੇ ਹੋਏ, ਆਪਾਂ ਕਾਲਰ ਲੈ ਲੈਣੇ, ਉਸ ਤੋਂ ਬਾਅਦ ਫਿਰ ਖਬਰਾਂ ਸਾਂਝੀਆਂ ਜੀ। ਆਪਣੇ ਨਾਲ ਜੁੜੇ ਨੇ ਇਸ ਟਾਈਮ ਸਤਨਾਮ ਸਿੰਘ ਜੀ, ਜੀ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਪੰਜਾਬੀ ਰੇਡੀਓ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਪੰਜਾਬੀ ਰੇਡੀਓ ਐਸੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਸਾਰੇ ਹਮੇਸ਼ਾ ਸਾਨੂੰ ਲੋਕਲ, ਨੈਸ਼ਨਲ, ਇੰਟਰਨੈਸ਼ਨਲ ਖਬਰਾਂ ਬਾਰੇ ਦੱਸਦੇ ਆ, ਸਾਰੀ ਜਾਣਕਾਰੀ ਦਿੰਦੇ ਆ, ਜਾਗਰੂਕ ਕਰਦੇ ਆ। ਤੇ ਸਪੈਸ਼ਲੀ ਤੁਸੀਂ ਜਿਸ ਤਰ੍ਹਾਂ ਪਿਛਲੇ ਕਾਫੀ ਸਮੇਂ ਤੋਂ ਦੱਸਦੇ ਆ ਇਲੈਕਸ਼ਨ ਬਾਰੇ, ਤੇ ਕੱਲ ਨੂੰ ਕੈਲੀਫੋਰਨੀਆ ਵਿੱਚ ਜਿਹੜਾ ਸਮਾਂ ਅਸੀਂ ਵੇਟ ਕਰਦੇ ਆ ਗਿਆ, ਕੱਲ ਨੂੰ ਮੰਗਲਵਾਰ ਨੂੰ ਵੋਟਾਂ ਸ਼ੁਰੂ ਹੋ ਜਾਣੀਆਂ ਸਵੇਰੇ 7 ਵਜੇ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਨ੍ਹਾਂ ਨੇ ਹਜੇ ਤਾਈਂ ਐਬਸੈਂਟੀ ਬੈਲਟ ਮੇਲ ਨਹੀਂ ਕੀਤੇ, ਉਹ ਕਿਰਪਾ ਕਰਕੇ ਮੇਲ ਕਰਨ ਦੀ ਕੋਸ਼ਿਸ਼ ਨਾ ਕਰਿਓ, ਕਿ ਜਾਂ ਤਾਂ ਉਹਨਾਂ ਨੂੰ ਜਿੰਨੇ ਵੀ ਤੁਹਾਡੇ ਪੋਲਿੰਗ ਸਟੇਸ਼ਨ ਉਹਨਾਂ ਤੇ ਡ੍ਰੌਪ ਆਫ ਕਰ ਦਿਓ, ਜਾਂ ਜਿਹੜੇ ਵੀ ਇਲੈਕਸ਼ਨ ਆਫਿਸਰ ਉਹਨਾਂ ਤੇ ਜਾ ਕੇ ਛੱਡੋ, ਕਿਉਂਕਿ ਜੇ ਹੁਣ ਤੁਸੀਂ ਮੇਲ ਕਰੋ ਮੰਨ ਲਓ ਉਹ ਡਿਲੇ ਹੋ ਸਕਦੀ ਕਾਊਂਟਿੰਗ ਉਹਨਾਂ ਦੀ। ਜੀ ਤੇ ਬੇਨਤੀ ਹੈ, ਤੇ ਹੁਣ ਯੂਬਾ ਸਿਟੀ ਏਰੀਆ 'ਚ ਮੈਂ ਖਾਸ ਸਾਰਿਆਂ ਨੂੰ ਬੇਨਤੀ ਕਰਦਾ ਵੋਟ 'ਚ ਆਪਣੀ ਜ਼ਰੂਰ ਜਾ ਕੇ ਪਾਓ, ਭਾਵੇਂ ਜਿਸ ਤਰ੍ਹਾਂ, ਕਿਉਂਕਿ ਇਹ ਸਾਡਾ ਇੱਕ ਅਧਿਕਾਰ ਆ, ਸਾਡਾ ਹੱਕ ਲੈਣ ਦਾ, ਤੇ ਪਾਓ। ਜਾਨੀ ਜਿਹੜਾ ਤੁਹਾਡਾ ਮਨਪਸੰਦ ਦਾ ਜਿਹੜਾ ਕੈਂਡੀਡੇਟ ਹੈ, ਤੁਹਾਡੀ ਗੱਲ ਸੁਣਦਾ ਜਾਂ ਸਮਝਦਾ, ਤੁਹਾਡੇ ਨਾਲ ਖੜਦਾ, ਉਹਨੂੰ ਵੋਟ ਪਾਓ। ਤੇ ਮੇਰੀ ਬੇਨਤੀ, ਤੇ ਬਾਕੀ ਪੋਲਿੰਗ ਸਟੇਸ਼ਨ ਤੇ ਜਾਓ, ਜੇ ਨਹੀਂ ਤਾਂ ਜਿਹੜਾ ਆਪਣਾ ਹੈਗਾ ਇਲੈਕਸ਼ਨ ਆਫਿਸ, ਉਹ ਆਪਣੇ ਯੂਬਾ ਟੀ ਆ ਆਪਣੇ ਸਿਟੀ ਹਾਲ ਦੇ ਲਾਗੇ ਆ, ਉੱਥੇ ਜਾ ਕੇ ਡ੍ਰੌਪ ਆਫ ਕਰ ਦਿਓ। ਕਿਸੇ ਨੂੰ ਵੋਟਾਂ ਦੇਣ ਦੀ ਲੋੜ ਨਹੀਂ, ਆਪ ਜਾ ਕੇ ਉੱਥੇ ਪਾਓ, ਤੇ ਕਿਉਂਕਿ ਤੁਹਾਡੀ ਵੋਟ ਖਰਾਬ ਵੀ ਹੋ ਸਕਦੀ ਹੈ। ਤੇ ਅੱਜ ਕੱਲ੍ਹ ਜਿਹੜੇ ਕਈ ਬੰਦੇ ਹੁੰਦੇ ਵਿੱਚ, ਉਹਨਾਂ ਨੂੰ ਪਤਾ ਵੀ ਸਾਨੂੰ ਨਹੀਂ ਪਿੰਡ ਦਾ, ਖਰਾਬ ਕਰ ਦਿੰਦੇ ਆ। ਤੇ ਮੇਰੀ ਬੇਨਤੀ ਵੀ ਇਹਦਾ ਆਪਣਾ ਜਿਹੜਾ ਹੱਕ ਆ ਤੁਸੀਂ ਪੂਰਾ ਲਾਓ, ਇਹਨੂੰ ਪੂਰਾ ਕਰੋ। ਤੇ ਜ਼ਰੂਰੀ ਕੱਲ ਨੂੰ ਉੱਠੋ ਸਵੇਰੇ, ਵੋਟਾਂ ਪਾ ਕੇ ਆਓ, ਤੇ ਜੇ ਐਬਸੈਂਟੀ ਪਾਰਟੀ ਉੱਥੇ ਡ੍ਰੌਪ ਆਫ ਕਰਕੇ ਜਾਓ। ਜੀ ਬਿਲਕੁਲ, ਭਰ ਕੇ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ, ਸੋ ਇਸ ਦੇ ਉੱਤੇ ਜੇ ਆਪਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਸ ਦੇ ਉੱਤੇ ਜੇ ਮੁੜ ਕੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਬੜਾ ਅਹਿਮ ਦੇਣਾ, ਇਹ ਤੁਹਾਡਾ ਫਰਜ਼ ਵੀ ਆ, ਇਹ ਤੁਹਾਡੀ ਡਿਊਟੀ ਵੀ ਹੈਗੀ ਆ, ਤੇ ਤੁਹਾਡਾ ਹੱਕ ਵੀ ਬੜਿਆਂ ਔਖਿਆਂ ਜਿਹੜਾ ਇਹ ਮਿਲਿਆ ਆ। ਬੜੀਆਂ ਜਿਹੜੀਆਂ ਘਾਲਣਾਵਾਂ ਘਾਲ ਕੇ ਜਿਹੜੇ ਇੱਥੇ ਇਮੀਗ੍ਰੈਂਟਸ ਜਿਹੜੇ ਆ ਕੇ ਬਾਅਦ 'ਚ ਪੱਕੇ ਹੁੰਦੇ ਸਿਟੀਜ਼ਨ ਹੁੰਦੇ ਆ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਉਹ ਮਿਲਿਆ ਆ। ਸੋ ਆਪਾਂ ਤਾਂ ਹੀ ਦੇਖਦੇ ਹਾਂ ਵੀ ਹੁਣ ਵੱਖ-ਵੱਖ ਜਿਹੜੇ ਲੋਕ ਆ ਉਹ ਇਹਨਾਂ ਇਲੈਕਸ਼ਨ ਦੇ ਵਿੱਚ ਖੜ੍ਹਦੇ ਵੀ ਆ, ਕਿਉਂਕਿ ਚਾਹੁੰਦੇ ਆ ਵੀ ਉਹਨਾਂ ਦੀ ਕਮਿਊਨਿਟੀ, ਉਹਨਾਂ ਦੇ ਤੇ ਉਹ ਆਪਣੇ ਜਿਹੜੇ ਇਲਾਕੇ 'ਚ ਰਹਿੰਦੇ ਆ, ਉਹਨਾਂ ਦੀ ਗੱਲ ਜਿਹੜੀ ਉਹ ਸੁਣੀ ਜਿਹੜੀ ਉਹ ਜਾਵੇ। ਸੋ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਣੀ ਵੋਟ ਦਾ ਅਧਿਕਾਰ ਜਿਹੜਾ ਕਰੋ। ਡੈਫੀਨੇਟਲੀ ਜਿੱਥੋਂ ਆਪਾਂ ਆਏ ਹਾਂ ਉੱਥੇ ਦੇ ਹਿਸਾਬ ਨਾਲ ਥੋੜ੍ਹਾ ਜਿਹੜਾ ਕਨਫਿਊਜ਼ਿੰਗ ਜਿਹੜੀਆਂ ਲੱਗਦੀਆਂ, ਕਿਉਂਕਿ ਕਈ ਚੀਜ਼ਾਂ ਇੱਕ ਜਿਹੜੀ ਇਲੈਕਸ਼ਨ ਦੇ ਵਿੱਚ ਹੁੰਦੀਆਂ ਆ, ਉੱਥੇ ਤਾਂ ਸਿੱਧਾ ਹੁੰਦਾ ਵੀ ਜਾਂ ਆ ਤੇ ਜਾਂ ਉਹ ਆ, ਜਾਂ 2-3 ਜਾਣੇ ਵੱਧ ਤੋਂ ਵੱਧ ਜਿਹੜੇ ਇੱਕ ਥਾਂ ਦੇ ਉੱਤੇ ਹੁੰਦੇ ਆ। ਸੋ ਇੱਥੇ ਇੱਕ ਸੀਟ ਦੇ ਲਈ 2-2 3-3 ਥਾਂ ਦੇ ਤੇ ਕਈ ਸੀਟਾਂ ਦੀਆਂ ਤੇ ਕਈ ਹੋਰ ਬੌਂਡ ਤੇ ਮੇਜਰ ਤੇ ਜਿਹੜੀਆਂ ਵੋਟਾਂ ਉਹ ਪੈਂਦੀਆਂ ਨੇ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੋਰੀਆ ਤੋਂ ਆ ਰਹੀ ਆ। ਕਹਿੰਦੇ ਪਈ ਨਾਰਥ ਕੋਰੀਆ ਨੇ 2 ਬਲਿਸਟਿਕ ਮਿਸਲ ਜਿਹੜੀਆਂ ਹੈਗੀਆਂ ਆ, ਉਹ ਸਾਊਥ ਕੋਰੀਆ ਵੱਲ ਜਿਹੜਾ ਜਾਪਾਨ ਦਾ ਬਾਰਡਰ ਉੱਧਰ ਛੱਡੀਆਂ ਹੈਗੀਆਂ। ਸੋ ਇਹ ਪਹਿਲੀ ਵਾਰੀ ਸਨ 2020 ਦੇ ਵਿੱਚ ਜਿਹੜਾ ਨਾਰਥ ਕੋਰੀਆ ਆ, ਉਹਨਾਂ ਨੇ ਫਿਰ ਜਿਹੜਾ ਲੜਾਈ ਛੇੜਨ ਦੀ ਜਿਹੜੀ ਆ ਇੱਕ ਤਰ੍ਹਾਂ ਨਾਲ ਸ਼ਰਾਰਤ ਕੀਤੀ ਹੈਗੀ ਆ। ਸੋ 2 ਮਿਸਲਸ ਜਿਹੜੀਆਂ ਆ, ਉਹਨਾਂ ਨੇ ਜਿਹੜੀਆਂ ਕੋਰੀਆ ਦੇ ਵੱਲ, ਨਾਰਥ ਕੋਰੀਆ ਨੇ ਸਾਊਥ ਕੋਰੀਆ ਵੱਲ ਸਿੱਟੀਆਂ ਹੈਗੀਆਂ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਆ, ਜੇ ਇੰਟਰਨੈਸ਼ਨਲ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਈਏ, ਜਿਹੜਾ ਟਰਕੀ ਹੈਗਾ, ਟਰਕੀ ਦੇ ਵਿੱਚ ਕਹਿੰਦੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੋਰ ਮੁਲਕਾਂ ਤੋਂ ਆ ਕੇ ਮਾਈਗਰੈਂਟ ਇਕੱਠੇ ਹੋਏ ਆ, ਤੇ ਉਹਨਾਂ ਨੇ ਹੁਣ ਗਰੀਸ ਵਾਲਾ ਜਿਹੜਾ ਬਾਰਡਰ ਹੈਗਾ ਆ, ਟਰਕਿਸ਼ ਗਵਰਨਮੈਂਟ ਨੇ ਉਹ ਖੋਲ੍ਹ ਦਿੱਤਾ ਆ। ਕਹਿੰਦੇ ਵੀ ਸਾਡੀ ਜਿਹੜੀ ਕਪੈਸਿਟੀ ਹੈਗੀ ਆ ਰਿਫਿਊਜੀਜ਼ ਨੂੰ ਲੈਣ ਦੀ, ਉਹ ਖਤਮ ਹੋ ਚੁੱਕੀ ਆ। ਅਸੀਂ ਹੋਰ ਰਿਫਿਊਜੀ ਜਿਹੜੇ ਆ ਨਹੀਂ ਲੈ ਸਕਦੇ, ਇਸ ਕਰਕੇ ਉਹਨਾਂ ਨੇ ਗਰੀਸ ਵਾਲੇ ਬਾਰਡਰ ਤੋਂ ਕਹਿੰਦੇ ਵੀ ਜੇ ਲੰਘਣਾ ਆ ਉੱਧਰ ਨੂੰ ਲੰਘ ਜਾਓ। ਇਹ ਸੋ ਦੋਨੋਂ ਜਿਹੜੀਆਂ ਆ ਨਾਰਥ ਕੋਰੀਆ ਤੇ ਟਰਕੀ ਦੀ ਜਿਹੜੀ ਆ ਖਬਰ ਸੀਗੀ। ਬਿਲਕੁਲ, ਆਪਾਂ ਵੀਕਐਂਡ ਤੇ ਵੀ ਦੱਸਿਆ ਸੀਗਾ ਵੀ ਟਰਕੀ ਵਾਲੇ ਇਸ ਟਾਈਮ ਜਿਹੜੇ ਇਸ ਚੀਜ਼ ਦਾ ਡਰਾਵਾ ਦੇ ਕੇ ਯੂਰਪੀਅਨ ਸੰਘ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਲਗਾਤਾਰ ਪਾ ਰਹੇ ਆ। ਤੇ ਜਿੱਦਾਂ ਤੁਸੀਂ ਵੀ ਦੱਸਿਆ ਵੀ ਯੂਰਪ ਨੇ ਜਿਹੜੇ ਨਵੇਂ ਹੋਰ ਅਸਾਈਲਮੀ
ਜਿਹੜੇ ਹੈਗੇ ਰਿਫਿਊਜੀ ਆ ਉਹ ਲੈਣ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਅਤੇ ਇਹ ਵੀ ਜਿਹੜਾ ਹੈਗਾ ਆ ਜਿਹੜਾ ਐਰਡੋਗਨ ਆ ਉਹ ਚਾਹੁੰਦਾ ਆ ਵੀ ਜਿਹੜਾ ਇਡਲਿਬ ਦੇ ਵਿੱਚ ਇਸ ਟਾਈਮ ਘਮਾਸਾਨ ਚੱਲ ਰਿਹਾ ਆ ਉਸ ਦੇ ਵਿੱਚ ਜਿਹੜਾ ਪੁਤਿਨ ਆ ਉਹ ਉਹਨਾਂ ਦਾ ਜਿਹੜਾ ਉਹ ਸਾਥ ਵੀ ਦੇਵੇ। ਸੋ ਕਾਫੀ ਜਿਹੜਾ ਅਹਿਮ ਚੀਜ਼ਾਂ ਚੱਲ ਰਹੀਆਂ ਆ। ਅਤੇ ਇੱਕ ਜਿਹੜੀ ਖਬਰ ਹਰਜੋਤ ਸਿੰਘ ਜੀ ਐਪਲ ਦੇ ਨਾਲ ਸੰਬੰਧਿਤ ਆਈ ਹੈ। US ਲਾ ਸੂਟ ਜਿਹੜਾ ਕੀਤਾ ਗਿਆ ਸੀ USA ਦੇ ਵਿੱਚ ਐਪਲ ਦੇ ਉੱਤੇ ਵੀ ਉਹ ਆਪਣੇ ਜਿਹੜੇ ਪੁਰਾਣੇ ਆਈਫੋਨਸ ਆ ਉਹਨਾਂ ਨੂੰ ਜਾਣਬੁੱਝ ਕੇ ਸਲੋ ਕਰ ਦਿੰਦਾ ਸੀਗਾ ਜਦੋਂ ਉਹਨਾਂ ਦੇ ਨਵੇਂ ਮਾਡਲਸ ਜਿਹੜੇ ਉਹ ਲਾਂਚ ਹੁੰਦੇ ਸੀ। ਉਸ ਮਾਮਲੇ ਦੇ ਵਿੱਚ $500 ਮਿਲੀਅਨ ਦਾ ਜਿਹੜਾ ਇੱਕ ਸੈਟਲਮੈਂਟ ਆ ਐਪਲ ਨੇ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਖਾਸ ਕਰਕੇ ਆਈਫੋਨ 6 Plus 6S 6S Plus 7 Plus ਦੀਆਂ SE ਵਾਲੇ ਜਿਹੜੇ ਸੀਗੇ ਉਹ ਜਿਹੜੇ ਕਿਤੇ ਨਾ ਕਿਤੇ ਇਸ ਜਿਹੜੀ ਸ਼ੁੱਕਰਵਾਰ ਨੂੰ ਹੋਈ ਸੈਟਲਮੈਂਟ ਆ ਉਸ ਦੇ ਵਿੱਚ ਕਵਰ ਹੁੰਦੇ ਸੀਗੇ। ਸੋ ਇਹ ਤੁਹਾਨੂੰ ਜਿਹੜਾ ਉਹ ਖੁਦ ਨੂੰ ਦੇਖਣਾ ਪੈਣਾ, ਇਸ ਖਬਰ ਨੂੰ ਜਿਹੜਾ ਖੰਗਾਲਣਾ ਪੈਣਾ ਆ ਵੀ ਕੀ ਤੁਸੀਂ ਇਸ ਦੇ ਤਹਿਤ ਉਹ ਆਉਂਦੇ ਹੈਗੇ ਆ ਜਾਂ ਨਹੀਂ ਹੁੰਦੇ। ਅਤੇ ਤਕਰੀਬਨ $25 ਪਰ ਆਈਫੋਨ ਦੇ ਹਿਸਾਬ ਦੇ ਨਾਲ ਸ਼ਾਇਦ ਕਹਿੰਦੇ ਆ ਉਹਨਾਂ ਨੇ ਲਾ ਕੇ ਅਤੇ ਇਹਨਾਂ ਨੂੰ $500 ਮਿਲੀਅਨ ਦਾ ਜਿਹੜੀ ਸੈਟਲਮੈਂਟ ਆ ਉਹ ਕੀਤੀ ਹੈਗੀ ਆ। ਸੋ ਇਹ ਪਹਿਲਾਂ ਵੀ ਇਸ ਦੇ ਬਾਬਤ ਬਹੁਤ ਜ਼ਿਆਦੀਆਂ ਚਰਚਾਵਾਂ ਐਪਲ ਦੇ ਬਾਰੇ ਜਿਹੜੀਆਂ ਉਹ ਚੱਲਦੀਆਂ ਸੀਗੀਆਂ ਵੀ ਇਸ ਤਰੀਕੇ ਦੇ ਨਾਲ ਨਵੇਂ ਆਈਫੋਨਸ ਵੇਚਣ ਦੇ ਕਰਕੇ ਜਿਹੜੇ ਉਹ ਜਾਣਬੁੱਝ ਕੇ ਜਿਹੜੇ ਪੁਰਾਣੇ ਆਈਫੋਨਸ ਉਹਨਾਂ ਨੂੰ ਸਲੋ ਜਿਹੜਾ ਉਹ ਕਰਦੇ ਸੀਗੇ। ਅਤੇ ਐਪਲ ਦੇ ਲਈ ਸਭ ਤੋਂ ਵੱਧ ਕਮਾਊ ਪੁੱਤ ਜਿਹੜਾ ਉਹਨਾਂ ਦਾ ਆਈਫੋਨ ਹੀ ਹਾਲ ਦੀ ਘੜੀ ਪੂਰੀ ਜਿਹੜੇ ਵਿਸ਼ਵ ਦੇ ਵਿੱਚ ਉਹ ਹੈਗਾ ਆ। ਅਤੇ ਬਾਕੀ ਜਿਹੜੇ ਵਾਰ-ਵਾਰ ਪੁੱਛਦੇ ਆ ਵੀ ਸਾਡੇ ਇਲਾਕੇ ਦੇ ਵਿੱਚ ਕਿੱਥੇ ਜਿਹੜੀ ਆ ਉਹ ਵੋਟਿੰਗ ਜਿਹੜੀ ਉਹ ਪੈਣੀ ਆ। ਕੋਈ ਕਹਿੰਦਾ ਵੀ ਸਾਡੇ ਇਲਾਕੇ ਦਾ ਦੱਸੋ, ਕੋਈ ਕਹਿੰਦਾ ਸਾਡੇ ਇਲਾਕੇ ਦਾ। ਇਹ ਦੱਸਣਾ ਸਾਡੇ ਲਈ ਅਸੰਭਵ ਆ ਵੀ ਕਿਹੜਾ ਕਿੱਥੇ ਆ। ਤੁਸੀਂ ਆਨਲਾਈਨ US ਸੈਕਟਰੀ ਜਿਹੜੀ ਕੈਲੀਫੋਰਨੀਆ ਸਟੇਟ ਆਫ ਸੈਕਟਰੀ ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਜਾਂ ਮਾਈ ਪੋਲਿੰਗ ਗੂਗਲ ਤੇ ਸਰਚ ਕਰ ਲਓ, ਬੜਾ ਆਪਣੇ ਘਰ ਦਾ ਐਡਰੈਸ ਪਾਓ ਤੇ ਤੁਹਾਡੇ ਜਿਹੜਾ ਨੀਅਰੈਸਟ ਪੋਲਿੰਗ ਸਟੇਸ਼ਨ ਆ ਉਹ ਆ ਜਾਂਦਾ, ਬੜਾ ਸੌਖਾ ਹੈਗਾ ਜੀ। ਬਿਲਕੁਲ, ਇਹ ਬਹੁਤ ਈਜ਼ੀ ਜਿਹੜਾ ਉੱਥੇ ਹੈਗਾ। ਨਹੀਂ ਤਾਂ ਜਿਹੜਾ ਸੈਂਪਲ ਬੈਲਟ ਆਇਆ ਹੋਣਾ ਆ ਉਸ ਦੇ ਉੱਤੇ ਵੀ ਜਿਹੜਾ ਆ ਤੁਹਾਡਾ ਲਿਖਿਆ ਹੁੰਦਾ ਵੀ ਇੱਥੇ ਜਿਹੜਾ ਤੁਸੀਂ ਕਰ ਸਕਦੇ ਆ। ਅਤੇ ਪਰ ਫਿਰ ਵੀ ਜੇ ਨਹੀਂ ਸਮਝ ਆਉਂਦੀ ਤਾਂ ਆਪਣੇ ਕਿਸੇ ਜਿਹੜੇ ਘਰ ਦੇ ਵਿੱਚ ਕੋਈ ਨਿਆਣਾ ਹੈਗਾ ਜਾਂ ਤੁਹਾਡਾ ਕੋਈ ਜਾਣਕਾਰ ਹੈਗਾ ਆ ਜਿਹੜਾ ਇੰਟਰਨੈਟ ਦੇ ਨਾਲ ਥੋੜ੍ਹਾ ਜਿਹਾ ਜਾਣੂ ਪਛਾਣੂ ਹੁੰਦਾ ਆ ਵੀ ਉੱਥੇ ਵੀ ਜਿਹੜਾ ਉਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਆ। ਬਾਕੀ vote.org ਦੇ ਉੱਤੇ ਜਿਹੜਾ ਉਹ ਤੁਸੀਂ ਜਾ ਕੇ ਨਾ ਇਹ ਆਪਣੀ ਜਿਹੜੇ ਸੂਬੇ ਦੇ ਵਿੱਚ ਜਾ ਕੇ ਆਪਣਾ ਤੁਸੀਂ ਉਹ ਫਿਰ ਲੱਭ ਸਕਦੇ ਹੋ ਆਪਣਾ ਐਡਰੈਸ ਜਿਹੜਾ ਉਹ ਪਾ ਕੇ ਵੀ ਕਿੱਥੇ ਜਿਹੜਾ ਆ ਉਹ ਤੁਸੀਂ ਕਰ ਸਕਦੇ ਹੋ। ਬਾਕੀ ਜੇ ਤੁਸੀਂ ਮਾਈ ਪੋਲਿੰਗ ਪਲੇਸ ਜਿਹੜਾ ਉਹ ਸਰਚ ਕਰ ਲੂੰਗੇ ਤਾਂ ਤੁਹਾਡੇ ਮੋਹਰੇ ਜਿਹੜਾ ਉਹ ਵੈਬਸਾਈਟ ਦੇ ਉੱਤੇ ਉਹ ਆ ਜਾਵੇਗਾ ਵੀ ਕਿੱਥੇ ਕਰ ਸਕਦੇ ਹੈਗੇ ਆ। ਬਾਕੀ ਜੇ ਸਿਟੀ ਹਾਲ ਵਾਲਿਆਂ ਦਾ ਤੁਹਾਡੇ ਕੋਲ ਨੰਬਰ ਹੈਗਾ ਉਹਨਾਂ ਨੂੰ ਕਾਲ ਕਰਕੇ ਜਿਹੜਾ ਉਹ ਪੁੱਛ ਲਓ ਵੀ ਭਾਈ ਮੈਂ ਜਿਹੜੀ ਵੋਟ ਆ ਉਹ ਕਿੱਥੇ ਪਾ ਸਕਦਾ ਹੈਗਾ ਜੀ। ਸਾਡਾ ਸਮਾਂ ਵੀ ਸਮਾਪਤ ਹੈ। ਜਾਂਦੇ ਜਿਹੜਾ LA ਦੀ ਖਬਰ ਸਾਂਝੀ ਕਰਦੇ ਜਾਈਏ। LA ਦੇ ਡਿਸਟ੍ਰਿਕਟ ਅਟਾਰਨੀ ਦੇ ਹਸਬੈਂਡ ਨੇ ਕਹਿੰਦੇ ਇੱਕ ਬਲੈਕ ਲਾਈਵਜ਼ ਮੈਟਰ ਦੀ ਜਿਹੜੀ ਬੀਬੀ ਆ ਉਹਦੇ ਉੱਤੇ ਜਿਹੜੀ ਗਨ ਪੁੱਲ ਕੀਤੀ, ਜਿਹਦੇ ਨਾਲ ਹੁਣ ਲਾਸ ਐਂਜਲਸ ਦੀ ਡਿਸਟ੍ਰਿਕਟ ਅਟਾਰਨੀ ਜਿਹੜੀ ਜੈਕੀ ਲੇਸੀ ਆ ਉਹਦੇ ਵਿਰੁੱਧ ਕਾਫੀ ਜਿਹੜਾ ਪ੍ਰੋਟੈਸਟ ਹੋ ਰਿਹਾ ਆ। ਕਹਿੰਦੇ ਪਈ ਇਹ ਮਾੜੀ ਗੱਲ ਆ ਅਤੇ ਉਹ ਉਸ ਨੂੰ ਚੰਗੇ ਤਰ੍ਹਾਂ ਦੇ ਨਾਲ ਜਿਹੜਾ ਉਹਦਾ ਕੇਸ ਆ ਹੈਂਡਲ ਨਹੀਂ ਕਰ ਰਹੀ। ਜੀ। ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.